फैसल एडा छोटा बकरा रहता लोकी फड़ के कर किन्ने दा लिया लक टुटे वाला बकरा ले आया दूरा होया पिया मैं क्या कि कहंदा फ्लिप वाला दानिश होना ने एडा छोटा बकरा ले आंदा ओनू चोकर च भाई लंबे होने वाली फक्की पा के एडा बुढ़ा बकरा ले आए ਉਹ ਵਿਚਾਰਾ ਸੀ ਭਾਉਣ ਤੋਂ ਪਹਿਲੇ ਇਹਨਾਂ ਨੂੰ ਨਸੀਹਤਾਂ ਕਰ ਰਹੇ ਨੇ ਕਿ ਯਾਰ ਪਿਆਰ ਨਾਲ ਰਹਿਣਾ चेहरा है या चांद खिला है जुल्फ घनेरी शाम है क्या सागर जैसी आंखों वाली ये तो बता तेरा नाम है कितना है बेताब ये दिल तू क्या जाने देख रहा है कैसे कैसे ख्वाब ये दिल कहता है तू है यहाँ तो जाता लम्हा थम जाए वक्त का दरिया बहते बहते किस मंजर में जम जाए थैंक यू वाह साथी बहुत किथे चल जांदे हो ओए मैं किथे चल जाना इत्थे 2 मिनट ਲਈ मैं गया तू भी परेशान हो जाना ਅੱਬੂ ਯਾਦ ਆ ਜਾਂਦੇ ਮੈਂ ਅੱਜ यार अबू कौन ने मनो ये ਅੱਬੂ ਕੌਣ ਨੇ ਅੱਬੂ ਮੇਰੇ ਅੱਬੂ ਨੇ ਅਗਰ ਉਹ ਜ਼ਿੰਦਾ ਹੁੰਦੇ ਮੇਰੀ ਉਹਨਾਂ ਨੇ ਹਰ ਖਵਾਇਸ਼ ਪੂਰੀ ਕੀਤੀ ਮੈਨੂੰ ਜਦੋਂ ਨਜ਼ਰ ਲੱਗਦੀ ਸੀ ਨਾ ਮੇਰੇ ਅੱਬੂ ਮੇਰੇ ਤੋਂ ਬੱਕਰੇ ਵਾਰਦੇ ਸਨ ਓਏ 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 ਵਾਹ ਇਹਦੇ ਦੇਖ ਦੇਖ ਕੇ ਅੰਦਰ ਵਾੜਦੇ ਸੀ ਲੋਕਾਂ ਦੇ ਬੱਕਰਾ ਲੈ ਆਏ ਫੈਸਲ ਭਾਈ ਬੱਕਰਾ ਲੈ ਆਏ ਭਾਈ ਏਡਾ ਕਮਜ਼ੋਰ ਬੱਕਰਾ ਲੈ ਈਦ ਵਾਲੇ ਦਿਨ ਸਾਰਿਆਂ ਭਰਾਵਾਂ ਨੇ ਉਹਨੂੰ ਫੜਿਆ ਤੇ ਕਸਾਈ ਕਹਿੰਦੇ ਆ ਉਹ ਭੋਰਾ ਜਗ੍ਹਾ ਵੀ ਛੱਡੋ ਮੈਂ ਛੁਰੀ ਕਿੱਥੇ ਫੇਰਨੀ ਮੈਨੂੰ ਤੇ ਨਜ਼ਰ ਹੀ ਨਹੀਂ ਆ ਰਿਹਾ ਕਿਸਰੇ ਲੱਤਾਂ ਪੜੀ ਕਿਸਰੇ ਬਾਹਾਂ ਤੇ ਕਸਾਈ ਦੇਖ ਰਿਹਾ ਮੈਂ ਛੁਰੀ ਕਿੱਥੇ ਫੇਰਨੀ ਫਰੀਦ ਭਾਈ ਵੀ ਭਾਈ ਬੱਕਰ ਮੰਡੀ ਫਿਰਨ ਦੇ ਮੈਂ ਕਿਹਾ ਬੱਕਰਾ ਬੁੱਕਰਾ ਲੈਣਾ ਹੈ ਕਹਿੰਦਾ ਨਹੀਂ ਉਹ ਵੇਖੋ ਝਾਂਜਰ ਵਾਲਾ ਜਾਂ ਆਪਾਂ मैं झांजरा लाइया आफ्टर सेल झांजर दी पावां च फ्री तू हर की करनी कुर्बानी उस्ताद जी इस बार इंशाल्लाह वेड़े दी उम्मीद है कि वेड़ा जो है उस्ताद जी वेड़ा वेड़े पिछली दफा वेड़ा अपना पहले घर वेड़ा बना लो आहो ਭਾਣ ਪਿਛਲੀ ਦਫਾ ਤੁਹਾਡੇ ਘਰ ਦਾ वेड़ा ਕਿੰਨਾ ਕਾ उस्ताद जी ਇਹਦੇ ਨਾਲ ਘਰ ਦੇ ਨਾਲ ਕੀ ਤਲਕ ਅੱਛਾ वेड़ा ਕਿੰਨਾ ਐਰਕੀ ਤੇ ਉਸਤਾਦ ਜੀ ਕੁਰਬਾਨੀ ਮਹਿੰਗੀ बहुत ਐਰਕੀ ਇੰਨੀ ਮਹਿੰਗੀ ਕੁਰਬਾਨੀ ਆ ਉਸਤਾਦ ਜੀ ਲੱਖ ਰੁਪਏ ਤੋਂ ਥੱਲੇ ਬੱਕਰਾ ਹੀ ਹੈ ਨਹੀਂ ਯਕੀਨ ਕਰ ਉਸਤਾਦ ਜੀ ਏਡੀ ਵੀ ਨਹੀਂ ਕਰ ਰਹੀ ਹੈ ਸ਼ੂਗਰ ਵਾਲੇ ਬਿਮਾਰੀਆਂ ਵਾਲੇ ਬੁਖਾਰ ਵਾਲੇ ਬੱਕਰੇ ਵਿਕ ਜਾਣੇ ਨੇ ਹਾਂ ਯਕੀਨ ਕਰ ਨਹੀਂ ਸਹੀ ਦੱਸ ਵੈੜੀ ਕਰਨੀ ਹੈ ਵੈੜੀ ਸਰ ਜਾਂ ਵੈੜਾ ਵੈੜੀ ਦਾ ਘਰ ਵਾਲਾ ਕਰ ਲਿਆ ਘਰ ਵਾਲੀ ਕਰ ਲਈ ਦੋ ਵੈੜੀ ਹਾਂ 7 ਹਿੱਸੇ ਵੈੜੀ ਆਏਗੀ ਤਕਰੀਬਨ ਘੱਟ ਤੋਂ ਘੱਟ ਮਾੜੀ ਵੀ ਤੂੰ ਲੈ ਕੇ ਆਵੇਂ ਨਾ ਤੇ 2-2.5 ਲੱਖ ਰੁਪਏ ਤੋਂ ਥੱਲੇ ਵੈੜੀ ਨਹੀਂ ਹੋਣੀ 2 ਤੋਂ ਥੱਲੇ ਤੇ ਹੈ 2 ਤੋਂ ਥੱਲੇ ਵੈੜੀ ਨਹੀਂ ਹੋਣੀ ਫਰੀਦ ਸਾਹਿਬ बस करते तेरा इस मजहब ना भी तलक नहीं तेनू बड़ा पता कि वो तो तले है ਗੱਲ ਸੁਣੋ ਮੰਡੀ ਨਾਲ ਤੇ ਤਲਕ ਹੈ ਯਾਰ उस्ताद जी ने दो तो थल्ले इस टाइम कोई एडा रेट नहीं चढ़िया कुछ भी नहीं होया रेट पेट्रोल दा वधिया वैड़ी दा की इतना ਅੱਛਾ ਯਾਰ ਮੈਨੂੰ ਪਹਿਲੇ ਤਾਂ ਸਭ ਤੋਂ ਇਹ ਦੱਸੋ ਜੀ ਕਿੰਨੇ ਕੁ ਬੰਦੇ ਕਿੰਨੇ ਕੁ ਫੀਸਦ ਲੋਕ ਕੁਰਬਾਨੀ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਕਰਦੇ ਨੇ ਗੋਸ਼ਤ ਵੰਡਣ ਤੱਕ हाँ अच्छा सवाल है ਕਿੰਨੇ ਕੁ ਫੀਸਦ ਕਰਦੇ ਤੇਰੇ ਹਿਸਾਬ ਨਾਲ मेरे साथ ਸਾਰੇ ਪਾਕਿਸਤਾਨ ਦਾ ਦੱਸ ਦਿਓ ਪਾਕਿਸਤਾਨ ਚੋਂ ਮਤਲਬ 100% ਚੋਂ ਕਿੰਨੇ ਪਰਸੈਂਟ ਐਸੇ ਲੋਕ ਨੇ ਤੇਰੇ ਹਿਸਾਬ ਨਾਲ ਜਿਹੜੇ ਕੁਰਬਾਨੀ ਬਿਲਕੁਲ
ਇਸਲਾਮੀ ਤਰੀਕੇ ਦੇ ਮੁਤਾਬਕ ਕੁਰਬਾਨੀ ਨਹੀਂ ਵੰਡਣ ਤੱਕ ਗੋਸ਼ਤ ਵੰਡਣ ਤੱਕ ਕਿਹੜੇ ਉਹਨੂੰ ਕਰਦੇ ਨੇ ਕਿੰਨੇ ਫੀਸਦ? ਅੱਛਾ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਮੈਂ ਸੌਰੀ ਮੈਨੂੰ ਪੁੱਛਿਆ ਯਾਰ ਮੈਨੂੰ ਪੁੱਛਿਆ ਵਾ ਤੂੰ ਯਾਰ ਫੈਸਲ ਸਾਹਿਬ ਵਿੱਚ ਲੋਕਾਂ ਨੇ ਲੜਾਈ ਪਾਈ ਹੁੰਦੀ ਲੜਾਈ ਪਾਈ ਹੁੰਦੀ ਉਸਤਾਦ ਜੀ ਕਿਹਨੂੰ ਪੁੱਛਿਆ ਤੁਸੀਂ ਬਸ ਮੈਨੂੰ ਪੁੱਛਿਆ ਦੱਸ ਯਾਰ ਚੱਲ ਦੱਸ ਉਸਤਾਦ ਜੀ ਤਕਰੀਬਨ 30% ਤੈਨੂੰ ਪੁੱਛਿਆ ਮੈਂ ਪਹਿਲੇ ਮੈਂ ਉਹੀ ਤੇ ਕਹਿ ਰਿਹਾ ਚੱਲ ਦੱਸ ਜਦੋਂ ਹੁਣ ਦੱਸ ਹੁਣ ਉਸਤਾਦ ਜੀ ਹਟ ਜਾ ਕਰੋ ਤੁਸੀਂ ਚੀਜ਼ ਹੀ ਕਰਨ ਦੱਸ ਨਾ ਤੂੰ ਤੈਨੂੰ ਪੁੱਛਣ ਡਿਆ ਮੈਂ ਪਹਿਲੇ ਉਹਨੂੰ ਪੁੱਛ ਲਿਆ ਤੇ ਤਾਂ ਹਦੀਸ ਹੋ ਗਈ ਕੋਈ ਤੂੰ ਹੀ ਤਾਂ ਤੂੰ ਦੱਸ ਦੇ। ਮੈਂ ਇਹ ਦੱਸਣਾ ਚਾਹ ਰਿਹਾ ਹਾਂ ਕਿ ਤਕਰੀਬਨ ਕੋਈ 30% ਲੋਕ ਨੇ ਜਿਹੜੇ ਉਹ ਆਪਣੇ ਹਿਸਾਬ ਨਾਲ ਕੁਰਬਾਨੀ ਕਰਦੇ ਔਰ ਬਿਹਤਰੀਨ ਕੁਰਬਾਨੀ ਕਰਕੇ ਗੋਸ਼ਤ ਵੀ ਉਹ ਹੱਕਦਾਰਾਂ ਨੂੰ ਤਕਸੀਮ ਕਰਦੇ। ਬਾਕੀ ਤੇ ਅੱਲਾ ਮਾਫੀ ਦੇ ਉਹ ਫਰਿੱਜਾਂ ਭਰੀਆਂ ਤੇ ਉਸਤਾਦ ਜੀ ਉਹਨੂੰ ਅਰਬੀ 'ਚ ਕਹਿੰਦੇ ਤਲਾਜੇ ਭਰੇ। ਅੱਛਾ ਜਿਹੜੇ ਤੇਰੇ ਘਰ ਦੇ ਕੇ ਜਾਂਦੇ ਨੇ ਤੂੰ ਉਹੀ 30% ਗਿਣਦੇ ਨੇ ਬਾਕੀ ਇਹਨੂੰ ਤੂੰ ਸਾਰਿਆਂ ਨੂੰ ਲੈ ਦੇ ਗਿਆ ਵੀ ਬਾਕੀ ਫਾਰਗ ਨੇ। ਉਸਤਾਦ ਜੀ ਨਹੀਂ ਤੁਸੀਂ ਦੱਸੋ ਜੀ ਭੈਣ ਤੁਸੀਂ ਵੀ ਨਾਜ਼ਰੀਨ ਥੱਲੇ ਦੱਸਣਾ ਪਾਕਿਸਤਾਨ 'ਚ ਕਿੰਨੇ ਫੀਸਦ ਲੋਕ ਨੇ ਜਿਹੜੇ ਕਿ ਬਿਲਕੁਲ ਸਹੀ ਤਰੀਕੇ ਨਾਲ ਕੁਰਬਾਨੀ ਜਾਨਵਰ ਖਰੀਦਣ ਤੋਂ ਲੈ ਕੇ ਗੋਸ਼ਤ ਵੰਡਣ ਤੱਕ ਸਹੀ ਤਰੀਕੇ ਦੇ ਨਾਲ ਕੁਰਬਾਨੀ ਕਰਦੇ ਨੇ ਇਹਦਾ ਦੱਸਣਾ ਥੱਲੇ। ਹਾਂਜੀ ਅੱਛਾ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਮਿਹਰਬਾਨੀ ਤੁਸੀਂ ਮੇਰੇ ਕੋਲ ਪੁੱਛਿਆ ਅਸੀਂ ਹਨਾ ਰੂਟੀਨ ਦੇ ਨਾਲ ਚਾਂਦ ਨਵਾਬ ਬਣ ਗਏ। ਹਾਂਜੀ ਯਾਰ ਮਸਲਾ ਵਾ ਤੁਹਾਨੂੰ ਯਾਰ ਤੇ ਗੱਲ ਦੋ ਹਰਫੀ ਆ ਦੋ ਹਰਫੀ ਮਕਾਈ ਦੀ ਹੁੰਦੀ। ਉਹਨਾਂ ਨੇ ਡਿਟੇਲ ਇਹੋ ਜਿਹੇ ਬੰਦੇ ਨਾ ਭਾਵੇਂ ਨਿਬੜੀ ਪੰਚਾਇਤ 'ਚ ਫੇਰ ਲੜਾਈ ਕਰਾ ਦਿੰਦੇ ਨਹੀਂ ਉਹਨੇ ਗਾਲ ਬੜੀ ਭੈੜੀ ਕੱਢੀ ਮੁਖਤਸਰ ਗੱਲ ਕਰੋ ਯਾਰ। ਇਹ ਵੀ ਭਾਈ ਬੱਕਰ ਮੰਡੀ ਚਲਾ ਗਿਆ। ਮੈਂ ਰਹਿਣਾ ਨਹੀਂ ਬੋਲ ਸਾਡੇ ਕਿਹੜਾ ਮੂੰਹ ਤੇ ਟੇਪਾਂ ਲੱਗੇ। ਅੱਛਾ ਬੱਕਰ ਮੰਡੀ ਕੌਣ ਚਲਾ ਗਿਆ? ਦਾਨਸ਼ ਵੀ ਭਾਈ ਬੱਕਰ ਮੰਡੀ ਚਲਾ ਗਿਆ। ਮੈਂ ਕਿਹਾ ਬੱਕਰਾ ਲੈਣਾ ਉਹ ਕਹਿੰਦਾ ਨਹੀਂ ਮੈਨੂੰ ਤੇ ਉਹਨਾਂ ਨੇ ਆਵਾਜ਼ਾਂ ਮਾਰਨ ਲਈ ਰੱਖਿਆ। ਇੰਨਾ ਛੋਟਾ ਇਹਨਾਂ ਨੇ ਬੱਕਰਾ ਈਦ ਵਾਸਤੇ ਲੈਂਦਾ ਉਹਦੇ ਖੁਰਲੀ 'ਚ ਨਾਲੇ ਪੱਠੇ ਪਾਏ ਨਾਲੇ ਖਿਲੌਣੇ ਵੀ ਸੁੱਟੇ। ਇਹ ਵੀ ਮੈਨੂੰ ਕਹਿੰਦਾ ਛੋਟਾ ਜਿਹਾ ਬੱਕਰਾ ਲੈਂਦਾ ਪੱਠੇ ਪਾਏ ਦੇ ਨਾਲ ਕਾਰ ਰੱਖੀ ਚਾਬੀ ਵਾਲੀ ਛੋਟਾ ਹੈਲੀਕਾਪਟਰ ਰੱਖਿਆ ਕਿ ਵਿਚਾਰਾ ਹੈ ਖੇਡਦਾ ਰਵੇ ਉਹ ਬੇਟੇ। ਇਹਨਾਂ ਨੇ ਐਡਾ ਛੋਟਾ ਬੱਕਰਾ ਲਿਆਂਦਾ ਪੀਸ ਕੇ ਪੱਠੇ ਪਾ ਕੇ ਤੇ ਬੱਕਰੇ ਦੇ ਉੱਤੇ ਬਿੱਬ ਵੀ ਲਾਈ। ਫਰੀਦ ਉਹਨਾਂ ਦਾ ਬੱਕਰਾ ਐਡਾ ਛੋਟਾ ਪੱਠੇ ਰੱਖੇ ਨਾਲ ਨੌਨ ਹਲ ਗਰਾਈਪ ਵਾਟਰ ਰੱਖਿਆ। ਅੱਛਾ ਇੰਨਾ ਛੋਟਾ ਬੱਕਰਾ ਲੈਣ ਦਾ ਕਸਾਈ ਹੈ ਤੇ ਛੁਰੀ ਨਹੀਂ ਦੇ ਰਹੇ ਉਹਨੂੰ ਨੀਲ ਕਟਰ ਦੇ ਰਹੇ। ਫੈਸਲ ਐਡਾ ਛੋਟਾ ਬੱਕਰਾ ਲੈਂਦਾ ਲੋਕੀ ਫੜ ਕੇ ਕਰ ਕਿੰਨੇ ਦਾ ਲਿਆ ਸਹੀ ਹੈ ਯਾਰ ਕੀ ਬਾਤ। ਐਡਾ ਛੋਟਾ ਬੱਕਰਾ ਲੈ ਉਹਨਾਂ ਨੇ ਘਰ ਵਾਲੀ ਛੁਰੀ ਨਾਲ ਹੀ ਕਰਤਾ। ਆਮ ਰੂਟੀਨ ਖੁੱਲੀ ਛੁਰੀ ਦੇ ਨਾਲ। ਦਾਨਸ਼ ਵੀ ਕਹਿੰਦਾ ਅਸੀਂ ਤੇ ਵੇਖੀ ਕੁਰਬਾਨੀ ਵੱਡੀ ਦੇਣੀ। ਮੈਂ ਜਾ ਕੇ ਦੇਖਿਆ ਭਾਈ ਗਲੀ 'ਚ ਫੁੱਲ ਟੈਂਟ ਲੱਗੇ ਮਾਹੌਲ ਬਣਿਆ ਤੇ ਮੈਂ ਮਾਰਾ ਇੱਕ ਕਨਾਤ ਚੁੱਕ ਕੇ ਵੇਖਿਆ ਤੇ ਅੱਗੇ ਮਾਰ ਕੀ ਜੀ ਲੈ ਲਈ ਬਣੀ। ਐਵੇਂ ਲੋਕਾਂ ਘਰੋਂ ਪੌੜੀਆਂ ਮੰਗੀ ਜਾ ਰਹੇ ਬਾਸ ਹੁੰਦੀ ਐਵੇਂ ਪੌੜੀਆਂ ਦੇ ਦਿਓ ਜੀ ਅਸੀਂ ਖੱਲ ਲਾੜੀ। ਉਹ ਬਾਅਦ 'ਚ ਉਹਨਾਂ ਨੇ ਦੇਖਿਆ ਐਡਾ ਛੋਟਾ ਬੱਕਰਾ ਛੋਟਾ ਮੁੰਡਾ ਐ ਫੜ ਕੇ ਖਲੋਤਾ ਇੱਕ ਲਾਂਗ। ਅੱਛਾ ਇੰਨਾ ਨਿੱਕਾ ਬੱਕਰਾ ਲੈਣ ਦਾ ਤੇ ਸਾਰੇ ਮਹੱਲੇ 'ਚ ਰੋਜ਼ ਸਵੇਰ ਨੂੰ ਜਾ ਕਹਿ ਰਿਹਾ ਗੋਸ਼ਤ ਟਾਈਮ ਸਿਰ ਲੈ ਜਾਣਾ ਆ ਕੇ ਗੋਸ਼ਤ ਟਾਈਮ ਸਿਰ ਲੈ ਜਾਣਾ ਆ ਕੇ ਫੇਰ ਨਾ ਕਹਿਣਾ 4 ਵਜੇ ਤੋਂ ਬਾਅਦ ਨਹੀਂ ਫੇਰ ਮਿਲਣਾ। ਅੱਲਾ ਮਾਫੀ। ਐਡਾ ਛੋਟਾ ਬੱਕਰਾ ਲੈ ਆਂਦਾ ਤੇ ਉਹਨੂੰ ਲਿਆਉਣ ਲਈ ਲੋਕੀ ਚਿੰਗਜੀ ਕਰਾਉਂਦੇ ਆ ਤੇ ਉਹਦੇ ਲਈ ਵਾਕਰ ਲੈ ਕੇ ਜਾਣਾ ਵਾਕਰ 'ਚ ਰੱਖ ਲੈ। ਫਰੀਦ ਭਾਈ ਏਡਾ ਕਮਜ਼ੋਰ ਬੱਕਰਾ ਲੈ ਤੇ ਈਦ ਵਾਲੇ ਦਿਨ ਕੀਮੇ ਵਾਲੀ ਮਸ਼ੀਨ ਵੀ ਲੱਭਣ ਦੇ ਵੀ ਹੱਡੀਆਂ ਦਾ ਕਿਹੜਾ ਕੀਮਾ ਹੋਣਾ। ਬੱਕਰਾ ਬੜਾ ਬੋਲਣ ਦਿਆ ਤੇ ਉਹਨੂੰ ਉਹ ਲਾ ਕੇ ਦਿੱਤੀਆਂ ਨਜ਼ਮਾਂ ਮੈਂ ਤੋਤਾ ਇੰਨਾ ਛੋਟਾ ਬੱਕਰਾ। ਉਹ ਬੱਚਿਆਂ ਨਿੱਕਾ ਜਿਹਾ ਬੱਕਰਾ ਲੈਣ ਦਾ ਅੱਲਾ ਮਾਫੀ। ਨਾਨੀ ਤੇਰੀ ਮੋੜ ਐਡਾ ਕਿ ਬੱਕਰਾ ਲੈਣ ਦਾ ਤੇ ਖੁਰਲੀ 'ਚ ਪੱਠਿਆਂ ਦੇ ਨਾਲ ਉਹ ਵਾਲੀ ਵੀ ਵਾਲਾ ਕਾਇਦਾ ਵੀ ਰੱਖ ਕੇ ਖੋਲ ਕੇ ਦਿੱਤਾ। ਦਾਨਸ਼ ਹੋਣੀ ਭਾਈ ਏਡਾ ਛੋਟਾ ਬੱਕਰਾ ਲਿਆਏ ਤੇ ਉਹਨੂੰ ਵੱਡੇ ਕੰਟੇਨਰ 'ਚ ਉੱਚੀ ਜਗ੍ਹਾ ਤੇ ਬਰਾਬਰ ਕਰਕੇ ਲਾ ਦਿੰਦੇ ਵੀ ਜਿੱਥੇ ਮਰਜ਼ੀ ਲਾ ਲਓ। ਫੈਸਲ ਏਡਾ ਛੋਟਾ ਲੈ ਕੇ ਆਇਆ ਬੱਕਰਾ ਕਸਬੇ ਇੰਜ ਘੁਮਾ ਰਿਹਾ ਗਲੀ 'ਚ ਚਾਬੀ 'ਚ ਪਾਇਆ ਚਾਬੀ ਛੱਲਾ ਬਣਾਇਆ। ਇਹਨਾਂ ਐਡਾ ਬੁੱਢਾ ਬੱਕਰਾ ਲੈਂਦਾ ਤੇ ਬੁੱਢਾ ਬੱਕਰਾ ਲਿਆ ਕੇ ਘਰ ਬੈਠੇ ਸਾਰੇ ਆਲੇ ਦੁਆਲੇ ਇਕੱਠੇ ਤੇ ਬੁੱਢਾ ਬੱਕਰਾ ਕਹਿੰਦਾ ਉਹ ਭਰਾਵਾ ਲੱਗਣ ਦਿਓ ਯਾਰ। ਇਹਨਾਂ ਨੇ ਐਡਾ ਬੁੱਢਾ ਬੱਕਰਾ ਲੈਂਦਾ ਉਹਦੀ ਦਾੜੀ ਵੀ ਤੇ ਉਹ ਬੈਠਾ ਤੇ ਜਿਹੜਾ ਘਰ ਜਾ ਰਿਹਾ ਨਾ ਤੇ ਉਹਦੀ ਲੱਤ ਫੜ ਕੇ ਸਿਰ ਤੇ ਆ ਲੱਗ ਪਿਆਰ ਵੀ ਲੈ ਰਿਹਾ ਦੁਕਾਨ
ਅੱਲਾ ਮਾਫੀ ਧਨਸ਼ੁਣੀ ਵੀ ਭਾਈ ਏਡਾ ਬੁੱਢਾ ਬੱਕਰਾ ਲੈ ਇਹਨਾਂ ਨੂੰ ਇਦੋਂ ਪਹਿਲੇ ਹੀ ਕਰਨਾ ਪੈ ਗਿਆ ਉਹਦੀ ਤਬੀਅਤ ਅੱਛਾ ਫੈਸਲ ਰਾਮੇ ਏਡਾ ਬੁੱਢਾ ਬੱਕਰਾ ਲੈ 10 ਦਿਨ ਪਹਿਲੇ ਤੇ 9 ਦਿਨ ਉਹ ਫੈਸਲ ਉਤਾਰ ਰਿਹਾ ਉਹਨੇ ਕਿਹਾ ਬੱਕਰਾ ਕਿੱਥੇ ਲਿਆਂਦਾ ਉਹ ਜਰਾ ਐਮਰਜੈਂਸੀ ਚ ਆ ਜਾਂਦਾ ਜਰਾ ਕੋਈ ਗੱਲ ਫੈਸਲ ਭਾਈ 3 ਕਿਲੋ ਦਾ ਬੱਕਰਾ ਲੈ ਤੇ ਸਾਰੇ ਭਰਾਵਾਂ ਨੂੰ ਕਹਿੰਦੇ ਆ ਐਰ ਕੀ ਨਾ ਆਪਾਂ ਨੂੰ ਛਾਪਰਾਂ ਦੀ ਬੜੀ ਜ਼ਰੂਰਤ ਪੈ ਏਡਾ ਬੁੱਢਾ ਬੱਕਰਾ ਲੈ ਆ ਜਿੱਥੇ ਬੱਕਰਾ ਬਣੇ ਉਹਦੇ ਨਾਲ ਉਹ ਗਾਲਦਾਨ ਵੀ ਰੱਖੇ ਆ ਫੈਸਲ ਭਾਈ ਏਡਾ ਨਜ਼ਰਾਂ ਦੇ ਕਮਰੇ ਆ ਵੀ ਏਡਾ ਬੁੱਢਾ ਬੱਕਰਾ ਲੈ ਆਏ ਉਹ ਵਿਚਾਰਾ ਸੀ ਭਾਉਣ ਤੋਂ ਪਹਿਲੇ ਇਹਨਾਂ ਨੂੰ ਨਸੀਹਤਾਂ ਕਰ ਰਹੇ ਕਿ ਯਾਰ ਪਿਆਰ ਨਾਲ ਰਹਿਣਾ ਏਡਾ ਛੋਟਾ ਬੱਕਰਾ ਫੈਸਲ ਭਾਈ ਉਹਨਾਂ ਨੇ ਲਿਆਂਦਾ ਉਹਦੀ ਖੱਲ ਇੱਕ ਦਾਰੇ ਨੂੰ ਦੇਂਦੇ ਆ ਤੇ ਅੰਜਰ ਮਾਲ ਤਰ੍ਹਾਂ ਇੱਥੇ ਰੱਖੀ ਏਡਾ ਬੁੱਢਾ ਬੱਕਰਾ ਲੈ ਤੇ ਬੱਕਰੇ ਦੇ ਕੋਲ ਨਾ ਇੱਕ ਕੰਧ ਨਾਲ ਮੋਟਰ ਲਵਾਈ ਵੀ ਫੜ ਕੇ ਉੱਠੇ ਉਹਦਾ ਫੋਟੋ ਕਹਿੰਦਾ ਅੱਬਾ ਲੱਕ ਟੁੱਟੇ ਵਾਲਾ ਬੱਕਰਾ ਲੈ ਆਇਆ ਦੂਰਾ ਹੋਇਆ ਪਿਆ ਮੈਂ ਕਿਹਾ ਇਹ ਕੀ ਕਹਿੰਦਾ ਇਹ ਫਲਿੱਪ ਵਾਲਾ ਵਾ ਅੱਛੀ ਗੱਲ ਫਲਿੱਪ ਵਾਲਾ ਆ ਵੀ ਏਡਾ ਬੁੱਢਾ ਬੱਕਰਾ ਲੈ ਆਏ ਉਹਨੂੰ 2.5 ਨੰਬਰ ਦੀ ਐਨਕ ਵੀ ਲਵਾਈ ਯਾਰ ਏਡਾ ਛੋਟਾ ਬੱਕਰਾ ਲੈ ਕੇ ਆਇਆ ਫੈਸਲ ਹਾਂ ਕਸਾਈ ਆਇਆ ਤੇ ਕਸਾਈ ਉਹਨੂੰ ਦੇਖ ਕੇ ਤੇ ਛੁਰੀ ਹੱਥ ਫੜੀ ਗੱਲ ਕਰਿਆ ਮੈਂ ਕਿੱਥੇ ਕਰਨਾ ਇਹਨੂੰ ਵਿਚਾਰੇ ਨੂੰ ਕਿੱਥੇ ਕਰਨਾ ਕਹਿੰਦਾ ਮੈਂ ਕਰਦਾ ਨੂੰ ਤਰਸੀ ਆ ਯਾਰ ਏਡਾ ਛੋਟਾ ਬੱਕਰਾ ਲਾਇਆ ਸੀ ਕਸਾਈ ਨੇ ਇਦਾਂ ਕੀਤਾ ਜਿਵੇਂ ਕਾਗਜ਼ ਨਹੀਂ ਪਾੜੀਦਾ ਏਡਾ ਛੋਟਾ ਬੱਕਰਾ ਯਾਰ ਇਹਦੇ ਲੋਕਾਂ ਨੇ ਕਹਿਣਾ ਤੁਸੀਂ ਕੁਰਬਾਨੀ ਦਾ ਮਜ਼ਾਕ ਉਸਤਾਦ ਜੀ ਨਹੀਂ ਅਸੀਂ ਕੁਰਬਾਨੀ ਤਾਂ ਨਹੀਂ ਬੱਕਰੇ ਦੀ ਗੱਲ ਤੂੰ ਆਂਡੇ ਆ ਤੂੰ ਨਾ ਆਂਡੇ ਆ ਯਾਰ ਨੂੰ ਛੱਡਦੇ ਜਾਂਦੇ ਨਹੀਂ ਸਹੀ ਗੱਲ ਹੈ ਅਸੀਂ ਵੀ ਐਸੇ ਬੇਵਕੂਫ ਆ ਕਸਮੇ ਸਾਨੂੰ ਉਸਤਾਦ ਜੀ ਬਜ਼ੁਰਗ ਬੱਕਰੇ ਵੀ ਮਿਲਦੇ ਆ ਛੋਟੇ ਬੱਕਰੇ ਵੀ ਮਿਲਦੇ ਆ ਬਜ਼ੁਰਗ ਬੱਕਰੇ ਇਹ ਬਜ਼ੁਰਗ ਬੱਕਰਾ ਘਰ ਲੈ ਆਇਆ ਤੇ ਬਾਹਰ ਚੱਲਿਆ ਤੇ ਉਹ ਕਹਿੰਦਾ ਯਾਰ ਬਾਹਰੋਂ ਕੁੰਡਾ ਨਾ ਲਾ ਕੇ ਜਾਈਂ ਕਿਉਂ ਮੈਂ ਹੈਗਾ ਹੁਣ ਏਡਾ ਬੁੱਢਾ ਬੱਕਰਾ ਲਾਇਆ ਤੇ ਘਰ ਭਰਾ ਦਾ ਰਿਸ਼ਤਾ ਕਰਨ ਲੱਗੇ ਤੇ ਬੱਕਰੇ ਨਾਲ ਸਲਾਮਾਂ ਕਰਨ ਕੀ ਕਰੀਏ ਏਡਾ ਬੁੱਢਾ ਬੱਕਰਾ ਲੈ ਆਇਆ ਕੁਰਬਾਨੀ ਤੋਂ 15 ਮਿੰਟ ਪਹਿਲੇ ਉਹ ਸਾਰਿਆਂ ਨੂੰ ਕਹਿ ਰਿਹਾ ਮੈਨੂੰ ਯਾਦ ਰੱਖੋਗੇ ਨਾ ਯਾਰ ਏਡਾ ਬੁੱਢਾ ਬੱਕਰਾ ਲੈ ਆਇਆ ਉਹ ਕਹਿੰਦਾ ਪੁੱਤਰ ਘਰ ਤੇ ਮੈਨੂੰ ਤੁਸੀਂ ਦੇਣਾ ਪਰ ਮੈਂ ਤੇਰੇ ਵਾਲਾ ਸਿਰ ਤੇ ਸਿਰਾ ਵੇਖਣਾ ਚਾਹੁੰਦਾ ਸਿਆਣਾ ਬੱਕਰਾ ਲੈ ਕੇ ਉਹ ਇਹਨਾਂ ਨੂੰ ਕਹਿੰਦਾ ਮੇਰੇ ਜਿਉਂਦੇ ਜੀ ਆਪਣਾ ਕੁਝ ਬਣਾ ਲਓ ਤਾਂ ਫੈਸਲ ਭਾਈ ਵੀ ਏਡਾ ਬੁੱਢਾ ਬੱਕਰਾ ਲੈ ਚਾਂਦ ਰਾਤ ਤੇ ਉਹਨੂੰ ਹਲਕੀ ਹਲਕੀ ਕਾਲੀ ਮਹਿੰਦੀ ਲਾਉਣੀ ਕਲਫ ਕਰਾ ਰਿਹਾ ਉਹ ਯਾਰ ਪਰੇ ਕਰ ਲਿਆ ਕਰੋ ਯਾਰ ਮੈਨੂੰ ਫਿਰ ਚੇਤ ਭੁੱਲ ਜਾਂਦਾ ਉਸਤਾਦ ਜੀ ਉਹ ਤੈਨੂੰ 3 ਮਹੀਨੇ ਹੋ ਗਏ ਹਾਲੇ ਤੱਕ ਤੇਰਾ ਉਹ ਡਰਾਮਾ ਵਾ ਤੁਸੀਂ ਛੱਡੇ ਬਸ ਕਰਦੇ ਤੂੰ ਐਵੇਂ ਡਰਾਮੇ ਕਰਦਾ ਤੂੰ 3 ਮਹੀਨੇ ਹੋ ਗਏ ਤੈਨੂੰ ਇੰਨੀ ਦੇਰ ਚ ਬੰਦਾ ਪਤਾ ਨਹੀਂ ਕੀ ਛੱਡ ਦਿੰਦਾ ਉਸਤਾਦ ਜੀ ਨਹੀਂ ਮੇਰੀ ਯਾਦ ਤਰੁਤਾ ਦਾ ਉਹ ਬਸ ਕਰਦੇ ਤੁਸੀਂ ਵੀ ਤੂੰ ਵਿੱਚ ਵਿੱਚ ਟੁੱਚ ਲਾਉਣਾ ਵਾ ਨਹੀਂ ਮੈਂ ਨਹੀਂ ਲਾਂਦਾ ਮੇਰੇ ਉਹ ਕਸਮ ਲੈ ਲਓ ਮੈਂ ਉਹ ਸਿਰਫ ਉਹ ਭੀਂਡਿਆ ਵਾਂ ਵੇਪਸ ਇੰਨਾ ਛੋਟਾ ਬੱਕਰਾ ਸੀਗਾ ਉਹ ਲੋਕੀ ਛਾਪਰ ਚ ਪਾ ਕੇ ਗੋਸ਼ਤ ਵੰਡਦੇ ਟਾਫੀਆਂ ਤਰ੍ਹਾਂ ਐ ਨਿੱਕੀਆਂ ਨਿੱਕੀਆਂ ਬਣਾ ਕੇ ਲੋਕਾਂ ਨੂੰ ਇਹਨਾਂ ਨੇ ਵੀ ਭਾਈ ਦਾਨਸ਼ ਹੋਣਾ ਨੇ ਵੀ ਏਡਾ ਕਮਜ਼ੋਰ ਵੈਰਾ ਲੈਣ ਦਾ ਉਹ ਕਸਾਈ ਕਹਿੰਦੇ ਆ ਭਾਈ ਮੈਂ ਕਰ ਦਵਾਂਗਾ ਹਿੱਸੇ ਤੁਸੀਂ ਪਾਣੇ ਆ ਬਾਅਦ ਚ ਰੋਲਾ ਪੈਣਾ ਏਡਾ ਛੋਟਾ ਬੱਕਰਾ ਲੈ ਆ ਕਿ ਬਿੱਲੀ ਨੂੰ ਇੰਜ ਵੇਖਣ ਦੇ ਓਏ ਉਹ ਬੱਕਰਾ ਏਡਾ ਛੋਟਾ ਬੱਕਰਾ ਲੈ ਫਰੀਦ ਭਾਈ ਤੇ ਫੇਰ ਵੀ ਸਾਰੇ ਭਰਾ ਆਪ ਚ ਲੜਨਦੇ ਕਹਿੰਦਾ ਮੈਂ ਫਰਾਨ ਜਾਣਾ ਉਹ ਬੜਾ ਸਾਨ ਆ ਜਿਹੜਾ ਆ ਸੁਣੀ ਵੀ ਭਾਈ ਏਡਾ ਛੋਟਾ ਬੱਕਰਾ ਲੈ ਆਇਆ ਜਿਹੜਾ ਘਰ ਪਹਿਲਾ ਸਾਲਨ ਨਹੀਂ ਪਕਾਈਦਾ ਉਹ ਚ ਵੀ ਆਲੂ ਪਾਣੇ ਪਏ ਨਾ ਥੋੜਾ ਕੋਈ ਏਡਾ ਛੋਟਾ ਬੱਕਰਾ ਸੀ ਤੇ ਕਸਾਈ ਅਕਸਰ ਕਹਿੰਦੇ ਨੇ ਕਿ ਭਾਜੀ 5000 ਰੁਪਏ ਲਵਾਂਗੇ ਨਾਲ ਅਸੀਂ ਗੋਸ਼ਤ ਲਵਾਂਗੇ ਉਹਨੂੰ 5000 ਰੁਪਏ ਦਿੱਤਾ ਨਾਲ ਗੋਸ਼ਤ ਦਿੱਤਾ ਤੇ ਵੈਪਰ ਮਾਰ ਕੇ ਤੇ ਸੌਂ ਗਏ ਮੇਰਾ ਹੀ ਕੁਛ ਨਹੀਂ ਪਿੱਛੇ ਉਹ ਯਾਰ ਫੈਸਲ ਭਾਈ ਨੇ ਏਡਾ ਅੱਛਾ ਨਹੀਂ ਏਡਾ ਛੋਟਾ ਬੱਕਰਾ ਲੈਂਦਾ ਕਸਾਈ ਨੇ ਕਿਹਾ ਮੈਂ 5 ਕਿਲੋ ਗੋਸ਼ਤ ਲਾਗਾ ਤੇ 3 ਕਿਲੋ ਹੋਇਆ ਟੋਟਲ 2 ਕਿਲੋ ਹਸਾਇਆ ਕਰੋ ਲਿਆ ਕੇ ਉਹਨੂੰ ਬੱਕਰੇ ਦੀ ਉਜਰਤ ਦਿੱਤੀ ਉਜਰਤ ਆਹੋ ਫੈਸਲ ਭਾਈ ਵੀ ਏਡਾ ਛੋਟਾ ਬੱਕਰਾ ਲੈ ਤੇ ਛੁਰੀਆਂ ਫੁੱਲ ਖਬਾਰਾਂ ਚ ਲਵੇਟੀਆਂ ਜਿੱਦਾਂ ਊਂਠ ਕਰਨਾ ਵਾ
ਐਡਾ ਛੋਟਾ ਬੱਕਰਾ ਲਾਇਆ ਤੇ ਉਹ ਜਿਹੜੇ ਕੀਮੇ ਵਾਲੀ ਮਸ਼ੀਨ ਨਹੀਂ ਉਹਦੇ ਦੇ ਕੇ ਨਾ ਇੱਕ ਪਾਸੋਂ ਵਾੜਿਆ ਤੇ ਦੂਸਰੇ ਪਾਸੋਂ ਐਂ ਤੂੜੀ ਨਿਕਲਣ ਡਈ। ਨਹੀਂ ਇੱਕ ਪਾਸੋਂ ਵਾੜਿਆ ਤੇ ਦੂਜੇ ਪਾਸੋਂ ਦੌੜ ਕੇ ਬਾਹਰ ਆ ਗਏ। ਉਹ ਕੀਮੇ ਦੇ ਵਿੱਚ ਆਇਆ ਅੰਦਰ ਬਲੇਡ ਨਹੀਂ ਹੁੰਦੇ ਅੱਜ ਉਹਨਾਂ ਦੇ ਵਿੱਚ ਨਿਕਲ ਕੇ ਤੇ ਦੌੜ ਕੇ ਬਾਹਰ ਆ ਗਿਆ ਤੇ ਇੱਕ ਪਾਸੋਂ ਆਇਆ ਦੂਜੇ ਪਾਸੋਂ ਨਿਕਲ ਕੇ ਦੌੜ ਗਿਆ ਕੀਮੇ ਵਾਲੀ ਮਸ਼ੀਨ ਚੋਂ। ਓਏ ਹੋਏ ਹੋਏ ਫਰੀਦ ਉਹਨਾਂ ਨੇ ਏਡਾ ਛੋਟਾ ਬੱਕਰਾ ਲੈਣ ਦਾ ਉਹ ਕਸਾਈ ਭਾਈ ਸ਼ੋਪ ਰਹਿਣ ਤੇ ਕੱਪੜਾ ਲਵੇਟ ਕੇ ਉੱਤੇ ਮੁੱਢੀ ਬਣਾ ਕੇ ਕਰਨ ਦੇ। ਸ਼ੋਪਰਨ ਨਹੀਂ ਸ਼ੋਪਰਨ ਦੇ ਉੱਤੇ ਰੱਖ ਕੇ ਕਦੋਂ ਉਹਦੇ ਸ਼ੋਪਨਰ ਦੀ ਮੁੱਢੀ ਬਣਾਈ ਜਾਂਦੇ ਭਾਈ ਯਾਰ ਮੇਰੇ ਮੌਲਾ ਤੋਬਾ। ਓਏ ਹੋਏ ਛੋਟਾ ਜਿਹਾ ਬੱਕਰਾ ਲਿਆ ਕੇ ਕਹਿੰਦੇ ਟਕਾ ਟਕ ਬਣਾਉਣਾ ਵਾ ਉਹ ਕਹਿੰਦੇ ਇਹਦਾ ਟਕਾ ਹੀ ਬਣਨਾ ਟੱਕ ਨਹੀਂ ਬਣਨਾ। ਇਹ ਤੇ ਇੱਕ ਟਕਾ ਹੀ ਬਣਨਾ ਧਨਸ਼ ਉਹਨਾਂ ਨੇ ਏਡਾ ਛੋਟਾ ਬੱਕਰਾ ਲੈਣ ਦਾ ਉੱਤੇ ਪੂਰਾ ਈਦ ਮੁਬਾਰਕ ਹੀ ਨਹੀਂ ਲਿਖਿਆ ਗਿਆ। ਐਨ ਲਿਖੀ ਹੈ ਤੇ 6 ਤੋਂ ਬਾਅਦ ਉਹਦੀ ਧੌਣ ਆ ਗਈ। ਮੁਬਾਰਕ ਜਿੱਥੇ ਬੰਨਿਆ ਸੀ ਉਹ ਕੰਧ ਤੇ ਲਿਖਿਆ ਗਿਆ। ਓਏ ਹੋਏ ਧਨਸ਼ ਉਹਨਾਂ ਨੇ ਏਡਾ ਛੋਟਾ ਬੱਕਰਾ ਲੈਣ ਦਾ ਉਹਨੂੰ ਚੋਕਰ 'ਚ ਭਾਈ ਲੰਬੇ ਹੋਣ ਵਾਲੀ ਫੱਕੀ ਪਾ ਕੇ ਲੰਬੇ ਹੋਣ ਵਾਲੀ ਵੱਡੇ ਹੋਣ ਵਾਲੀ ਉਹਨੂੰ ਲਮਕਾ ਰਿਹਾ ਕਿ ਇਹਦਾ ਕੱਦ ਬਣੇ 10 ਦਿਨ ਚ ਜਿੰਨਾ ਵਾਧਾ ਵਧਾ ਲਓ। ਧਨਸ਼ ਉਹਨਾਂ ਨੇ ਭਾਈ ਬੱਕਰਾ ਲੈਣ ਦਾ ਏਡਾ ਛੋਟਾ ਉਹਨੂੰ ਇੰਨਾ ਨਵਾਇਆ ਇਹਨੇ ਇੰਨਾ ਲਵਾਇਆ ਉਹਨੂੰ ਭਾਈ ਮਾੜੀ ਜੀ ਹੋਸ਼ ਆਈ ਉਹ ਭੱਜ ਗਿਆ। ਬਹੁਤ ਲੱਗ ਤੂੰ ਪਹਿਲੇ ਹੀ ਇੰਨਾ ਨਾ ਨਵਾ। ਗਰਮੀ ਅੱਛਾ ਇੰਨਾ ਛੋਟਾ ਜਿਹਾ ਬੱਕਰਾ ਲਿਆ ਕੇ ਉਹਨੂੰ ਸਿੰਧਬਾਦ ਵੱਡੇ ਪੰਘੂੜੇ ਤੇ ਪਾ ਕੇ ਝੂਟੇ ਤੇ ਯਾਰ ਵਿਚਾਰਾ ਖੁਸ਼ ਰਹਿ ਗਿਆ। ਐਡਾ ਛੋਟਾ ਬੱਕਰਾ ਲਿਆਂਦਾ ਬੱਕਰੇ ਨੇ ਕਿਤੇ ਕੋਲ ਪੇਟ ਖਰਾਬ ਹੋਇਆ ਉਲਟੀਆਂ ਕੀਤੀਆਂ ਉਹ ਬਿੱਲੀ ਜੀ ਬਣ ਗਿਆ। ਓਏ ਹੋਏ ਚੱਕੀ ਤੁੰਬਾ ਲਾਇਆ ਹੈ ਚੱਕੀ ਤੁੰਬਾ ਯਾਰ ਆਹੋ ਨਾਜ਼ਰੀਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੱਚ ਯਾਰ ਤੁਸੀਂ ਦੇਖੋ ਕੈਸੀ ਗੱਲ ਆ ਕਿ ਜਿਹੜਾ ਕਹਿੰਦੇ ਦੁੰਬਾ ਹਾਂ ਉਹਨੂੰ ਕੀ ਕਹਿੰਦੇ ਨੇ ਉਹ ਇੰਗਲਿਸ਼ ਵਿੱਚ ਦੁੰਬਾ ਬੀਫ ਉਹ ਬੀਫ ਤੇ ਉਹ ਛੋਟਾ ਦੂਸਰਾ ਹੁੰਦਾ ਨਾ ਚੱਕੀ ਦੁੰਬਾ ਜਿਹਦੇ ਪਿੱਛੇ ਚੱਕੀ ਟੈਪ ਹੁੰਦਾ ਨਿਜ਼ਾਮ। ਯਾਰ ਤੁਸੀਂ ਦੇਖੋ ਇੱਕ ਮਿਸਾਲ ਕਿਉਂ ਭਾਈ ਉਹ ਵਿਚਾਰਾ ਮਤਲਬ ਉਹ ਜਿਵੇਂ ਨਾ ਘੋੜੇ ਕੋਲ ਲੱਤਾਂ ਚੁੱਕਦੇ ਫਿਰ ਥੱਲੇ ਆ ਜਾਂਦੇ ਉਹਨੇ ਕਿਤੇ ਲੱਤਾਂ ਚੁੱਕੀਆਂ ਤੇ ਉਹ ਪਿੱਛੇ ਇੰਝ ਉਹਨੂੰ ਸਿੱਧਾ ਨਹੀਂ ਹੋਏਗਾ ਤਾਂ ਪਤਾ ਨਹੀਂ ਹੁੰਦਾ। ਅੱਛਾ ਉਹਨੂੰ ਕਿਸੇ ਨੇ ਨਾ ਉਹ ਚੱਕੀ ਤੋਂ ਖਿਲਾਰ ਕੇ ਨਾ ਕਿਸੇ ਨੇ ਧੌਣ ਤੋਂ ਇੰਝ ਥੱਲੇ ਨੂੰ ਕੀਤਾ ਤੇ ਉਹ ਘੁੰਮਣ ਲੱਗ ਪਿਆ। ਅੱਛਾ ਮੈਂ ਕਹਿਣੇ ਲੱਗਾ ਸਾਂ ਕਿ ਯਾਰ ਦੇਖੋ ਕੈਸੀ ਗੱਲ ਆ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਸਭ ਤੋਂ ਪਹਿਲੇ ਕੁਰਬਾਨੀ ਹੋਈ ਸੀ ਨਾ ਜਿਹੜੀ ਉਹ ਜੰਨਤ ਚੋਂ ਜਿਹੜਾ ਆਇਆ ਸੀ ਉਹ ਚੱਕੀ ਦੁੰਬਾ ਸੀ ਜਾਂ ਬੱਕਰਾ ਨਹੀਂ ਸੀ ਬਾਹਰ ਦੁੰਬਾ ਸੀ ਜਾਂ ਕੁਛ ਹੋਰ ਕਹਿ ਲਓ ਲੇਕਿਨ ਬੱਕਰਾ ਨਹੀਂ ਸੀ। ਤੇ ਮੈਨੂੰ ਦੱਸੋ ਵੀ ਤੁਸੀਂ ਸੁਨਨਤ ਜਿਹੜੀ ਆ ਤੇ ਦੂਸਰੀ ਗੱਲ ਇਹ ਹੈ ਕਿ ਦੇਖੋ ਤੁਸੀਂ ਐਸਾ ਹਰ ਸਾਲ ਦੁੰਬੇ ਖਤਮ ਹੋ ਗਏ ਨੇ। ਉਹ ਜਿਹੜਾ ਚੱਕੀ ਦੁੰਬਾ ਆਇਆ ਸੀ ਨਾ ਜਾਂ ਛਤਰੇ ਜਾਂ ਦੁੰਬੇ ਇਹ ਟੋਟਲ ਘਟਦੇ ਜਾ ਰਹੇ ਨੇ ਹਰ ਸਾਲ ਦੂਸਰੇ ਬੱਕਰੇ ਨੂੰ ਤੇ ਬੱਕਰਾ ਜਿਹੜਾ ਨਾ ਉਹ ਤੇ ਬੱਕਰਾ ਵੀ ਫਾਰਮੀ ਔਰ ਮਤਲਬ ਤੇ ਯਾਰ ਵੈਸੇ ਅਗਰ ਤੁਸੀਂ ਕੁਰਬਾਨੀ ਦੇ ਹਵਾਲੇ ਨਾਲ ਦੇਖੋ ਤੇ ਸਹੀ ਤੇ ਜੋ ਜਿਹੜਾ ਜੰਨਤ ਚੋਂ ਆਇਆ ਸੀ ਉਸ ਟਾਈਮ ਜਿਹੜਾ ਆਇਆ ਸੀ ਜਾਨਵਰ ਉਹ ਸਭ ਤੋਂ ਜ਼ਿਆਦਾ ਉਹਦਾ ਨਹੀਂ ਉਹਦੀ ਡਿਮਾਂਡ ਹੋਣੀ ਚਾਹੀਦੀ ਹੈ ਲੇਕਿਨ ਇਹ ਨਹੀਂ ਮੈਨੂੰ ਲੌਜਿਕ ਸਮਝ ਆਈ। ਅਸੀਂ ਉਸਤਾਦ ਅਸੀਂ ਹੁਣ ਹਰ ਸਾਲ 2 ਊਂਠ ਤੇ 3 ਦੁੰਬੇ ਕਰੀਦੇ ਨੇ। ਹਾਂ ਚੰਗੀ ਹਰ ਸਾਲ 2 ਊਂਠ ਤੇ 3 ਦੁੰਬੇ ਕਰੀਦੇ ਨੇ ਤੇ ਇੱਥੇ ਦੀ ਕਰਕੇ ਸਾਰਾ ਗੋਸ਼ਤ ਵੰਡ ਦਈਦਾ ਤੇ ਦੁਪਹਿਰੇ ਅਸੀਂ ਨਾ ਮੂੰਗੀ ਮਸਰਾਂ ਦੀ ਦਾਲ ਪਕਾਈ ਮਾਲਕਾਂ ਨੇ ਜਿੱਦਾਂ ਕਹਿਣਾ ਇਹ ਗੱਲ ਸਹੀ ਕੀਤੀ ਹੈ। ਇਹ ਦਾਲ ਵਾਲੀ ਗੱਲ ਸਹੀ ਹੈ ਪਹਿਲਾ ਸਾਰਾ ਝੂਠ ਹੈ। ਨਹੀਂ ਕੰਮ ਤੇ ਜਾਂਦਾ ਉਹਨਾਂ ਦਾ 2 ਊਂਠ ਤੇ 3 ਬੱਕਰੇ ਦੁਪਹਿਰ ਤੱਕ ਤੁਸੀਂ ਕਰਕੇ ਗੋਸ਼ਤ ਵੰਡ ਕੇ ਤੇ ਦਾਲ ਪਕਾ ਲੈਣੇ ਆ। ਦਾਲ ਵੀ ਪਕਾ ਲਈਦੀ ਹੈ ਕੋਈ ਹਰਜ ਨਹੀਂ ਹੈ। ਖੁਦਾ ਦੀ ਕਸਮ ਆਪਣੇ ਘਰ ਵੜਦੇ ਆ ਦੂਰੋਂ ਇੰਜ ਲੱਗਦਾ ਕਿਸੇ ਦੇ ਗੋਡੀ ਹੱਥ ਲਾਉਣ ਲੱਗਾ ਇੰਨਾ ਨੀਵਾ ਹੋ ਕੇ ਅੰਦਰ ਵੜਦਾ ਤੇ ਊਂਠ ਕਿਹੜਾ ਐਡਾ ਕਿਹੜਾ ਊਂਠ ਹੁੰਦਾ ਐਡਾ ਕਿਹੜਾ ਊਂਠ ਹੁੰਦਾ ਵੀ ਜਿਹੜਾ ਤੇਰੇ ਘਰ 2 ਆ ਜਾਏ ਪੜਦਾ ਵੀ ਰੱਖ ਉਹ ਤੇ ਉਹ ਪੜਦਾ ਹੈ ਹੀ ਨਹੀਂ ਤੇ ਤੇਰੇ ਘਰ ਦੇ ਬਾਹਰ ਨਹੀਂ ਲੱਗਾ ਮੈਂ ਕਿੱਧਰ ਰੱਖ ਲਵਾਂ। ਊਂਠ ਲੈ ਅਗਲੇ ਦਿਨ ਸਵੇਰ ਨੀਂਦ ਸਵੇਰ ਅੱਖਾਂ ਖੋਲਣ ਦੇ ਤੇ ਦੇਖਿਆ ਊਂਠ ਦੀ ਭਾਈ ਧੌਣ ਵਿੰਡੋ ਚੋਂ ਬਾਹਰ ਆਈ ਕੱਲੀ ਧੌਣ ਦਰਵਾਜ਼ੇ ਬਾਹਰ। ਹੁਣ ਵੀ ਝੂਠ ਬੋਲਦਾ ਵਿੰਡੋ ਅੱਲਾ ਦੇ ਬੰਦਿਆ ਊਂਠ ਤੇਰੀ ਗਲੀ 'ਚ ਨਹੀਂ ਵੜ ਸਕਦਾ ਤੇਰੇ ਘਰ ਨਹੀਂ ਊਂਠ ਵੜ ਸਕਦਾ ਕੋਈ ਪਲਾਟ 'ਚ ਨਹੀਂ ਵੱਜ ਸਕਦਾ
ਊਂਟ ਕਿੱਥੇ ਤੂੰ 2 ਲੈ ਲੈਣਾ ਊਂਟ ਤੋਂ। ਅੱਬੂ ਦੀ ਗੱਲ ਕਰ ਰਿਹਾ, ਅੱਬੂ ਮੇਰੇ ਲੈਣ ਨੂੰ ਦਿੰਦੇ ਸੀ ਨਹੀਂ। ਅੱਛਾ ਅੱਬੂ ਇੱਥੇ ਸਾਰੇ ਕੰਮ ਤੇਰੇ ਤੋਂ ਪਹਿਲੇ ਤੇਰੇ ਅੱਬੂ ਕਰਕੇ ਗਏ ਨੇ। ਅੱਬੂ ਤੂੰ ਕੁਛ ਨਹੀਂ ਕੀਤਾ ਅੱਜ ਤੱਕ। ਜੀ ਮੈਂ ਵੀ ਕਰਾਂਗਾ ਅੱਜ। ਨਹੀਂ ਯਾਰ ਤੂੰ ਮਲਕ ਰਿਆਜ਼ ਦਾ ਮੁੰਡਾ ਵਾ ਵੀ ਤੂੰ ਅੱਬੂ ਤੇ ਹੀ ਹਰ ਗੱਲ ਪਾਈ ਹੁੰਦੀ ਆ, ਕੋਈ ਸਾਨੂੰ ਦੱਸ ਨਾ। ਆਪ ਵੀ ਕੁਛ ਕਰਨਾ। ਫੈਸਲ ਭਾਈ ਊਂਟ ਤੇ ਬਹਿ ਗਏ ਇੱਕ ਦਫਾ, ਊਂਟ ਦਾ ਸਫ਼ਰ ਕਰਨ ਲੱਗੇ, ਉਹਦਾ ਭਾਈ ਘੁੱਬ ਅੰਦਰ ਵੜ ਗਿਆ, ਉਹ ਪਲੇਨ ਹੋ ਗਿਆ। ਉਹ ਪਲੇਨ ਹੋ ਗਿਆ, ਏਡੀ ਜ਼ੋਰ ਕੇ ਉੱਤੇ ਛਾਲ ਮਾਰੀ, ਏਡੀ ਜ਼ੋਰ ਕੇ ਛਾਲ ਮਾਰੀ ਤਾਂ ਕੋਈ ਬੰਦਰ ਨੂੰ ਚਲਾ ਗਿਆ ਹੈ। ਜੰਗਲ 'ਚ ਫਿਰਨ ਤੁਰਨ ਚਲ ਗਏ ਫੈਸਲ ਭਾਈ ਤੇ ਕੈਂਗਰੂ ਦੇ ਝੋਲੇ 'ਚ ਆਪਣੇ ਮੋਬਾਈਲ ਰੱਖਣ ਦੇ, ਕਹਿੰਦਾ ਧਿਆਨ ਰੱਖੀ। ਕੈਂਗਰੂ ਦੀ ਝੋਲੇ। ਇੱਕ ਬੰਦੇ ਨੇ ਭਾਈ ਫੈਸਲ ਭਾਈ ਨੂੰ ਮਾਰਨ ਵਾਸਤੇ ਕਿਲੋਆਂ ਨਾਲ ਜ਼ਹਿਰ ਦਿੱਤੀ, ਉਹ ਕਹਿੰਦਾ ਥੋੜੀ ਨਾਲ ਨਹੀਂ ਨੇ ਮੇਰੇ ਜਿੱਦਾਂ ਵੈਰ ਪਰਵਾ ਲੈ। ਘਰ ਕੈਂਗਰੂ ਲੈ ਆਂਦਾ ਤੇ ਉਹਦੀ ਝੋਲੀ ਦੇ ਵਿੱਚ ਛੋਟਾ ਜਿਹਾ ਬੂਫਰ ਸੈੱਟ ਕਰਾਇਆ। ਯਾਰ ਘਰ ਕੈਂਗਰੂ ਲੈਣ ਦਾ ਸਾਰਾ ਸਮਾਨ ਉਹ ਚ ਰੱਖਿਆ ਤੇ ਤੁਰਿਆ ਆ ਰਿਹਾ ਤੇ ਉਹਦੇ ਵਿੱਚੋਂ ਨਾ ਕੱਲੀ ਹੈਡ ਫਰੀ ਬਾਹਰ ਲਮਕ ਰਹੀ ਹੈਡ ਫਰੀ। ਅੱਛਾ ਯਾਰ ਕੈਂਗਰੂ ਜਿਹੜੇ ਅਸੀਂ ਦੇਖੀਦਾ ਅਕਸਰ ਵੀਡੀਓ ਚ ਸਹੀ ਬੰਦਿਆਂ ਕੋਲ ਲੜਦੇ ਆ, ਉਹ ਸਹੀ ਹੁੰਦੇ ਆ? ਹਾਂਜੀ ਮੈਂ ਔਰ ਕੈਂਗਰੂ ਵਾਹਦ ਦੁਨੀਆ ਦਾ ਜਾਨਵਰ ਆ ਜਿਹੜਾ ਬੈਕ ਸਟੈਪ ਨਹੀਂ ਲੈ ਸਕਦਾ, ਪਿੱਛੇ ਨੂੰ ਨਹੀਂ ਜਾ ਸਕਦਾ। ਅੱਛਾ ਹਾਂ ਹੋਰ ਇਨਫੋਰਮੇਸ਼ਨ ਦਵਾਂ, ਜਿਹੜੀ ਗੇਮ ਹੈਗੀ ਨਾ ਬਾਕਸਿੰਗ, ਉਹ ਕੈਂਗਰੂ ਤੋਂ ਯਾਦ ਹੋਈ। ਵਾਹ ਵਾਹ। ਹਾਂ ਇਹ ਵੀ ਹੋ ਸਕਦਾ ਕਿਉਂਕਿ ਕੈਂਗਰੂ ਲੜਦਾ ਅਕਸਰ ਬੰਦਿਆਂ ਦੇ ਨਾਲ, ਮੁੱਕੇ ਵੀ ਮਾਰਦਾ ਹੀ। ਜਿੰਨੀਆਂ ਵੀ ਗੇਮਾਂ ਨੇ ਨਾ ਇਹ ਜਾਨਵਰਾਂ ਤੋਂ, ਕੈਂਗਰੂ ਤੋਂ ਬਾਕਸਿੰਗ ਸਟਾਰਟ ਹੋਈ ਹੈ, ਕਰਾਟੇ ਜਿਹੜੇ ਕੈਟ ਤੋਂ, ਬਿੱਲੀ ਤੋਂ। ਤੁਸੀਂ ਵੀ ਸੁਣਿਆ ਉਹ ਬਿੱਲੀ ਸਟਾਈਲ ਹੁੰਦਾ ਇੱਕ ਕਰਾਟਾ ਚ, ਉਹ ਮੌਂਕੀ ਵੀ ਆ, ਇਦਾਂ ਦੇ ਮੌਂਕੀ ਸਟਾਈਲ ਵੀ ਆ। ਉਸ ਮੌਂਕੀ ਨਹੀਂ ਬਿੱਲੀ ਤੋਂ। ਉਹ ਬੱਸ ਕਰਦੇ ਯਾਰ ਫੈਸਲ। ਮੌਂਕੀ ਤੋਂ ਜਿਮਨਾਸਟਿਕ ਸਟਾਰਟ ਹੋਈ। ਓਏ ਹੋਏ ਹੋਏ, ਉਹ ਯਾਰ ਜਾ ਉਹ ਭਾਈ ਨੂੰ ਬੜਾ ਨੌਲੇਜ ਹੈ ਇਹਦਾ। ਲੋਕ ਕਰਾਟੇ ਬਿੱਲੀ ਤੋਂ ਯਾਦ ਹੋਏ ਨੇ। ਇੰਜ ਭਰਵਾ ਹੱਥ ਨਾਲੀ 'ਚ ਪਾ ਕੇ ਕਹਿੰਦਾ ਉਹ ਨਾਲੀ ਸੀ, ਤੇ ਨਾਲ ਹੀ ਕਹਿੰਦਾ ਠੀਕ ਹੈ ਦੂਜਾ ਵੀ ਪਾ ਲੈ। ਤੁਸੀਂ ਮੇਰੇ ਲਈ ਆਏ ਹੋ, ਤੁਸੀਂ ਕਿਹੜੇ ਯਾਰ ਤੁਹਾਡੀ ਨੌਲੇਜ ਤੋਂ ਫਾਇਦਾ। ਉਹਨੂੰ ਕਰ ਲਿਆ ਦਾਨਸ਼ ਭਾਈ ਬਾਕਸਰ ਬਣ ਗਿਆ ਤੇ ਉਹ ਕਿਤੇ ਉਹ ਗਲਵਸ ਗਵਾਚ ਗਏ ਤੇ ਦੋਵੇਂ ਹੱਥਾਂ 'ਚ ਲੋਟੇ ਫਸਾਏ ਦੋ ਭਾਈ। ਕਹਿੰਦਾ ਦੋਵੇਂ ਲੋਟੇ ਹੱਥਾਂ ਦੇ ਪਾਏ ਤੇ ਅਗਲਾ ਬਾਕਸਰ ਕਹਿੰਦਾ ਯਾਰ ਮਾਰ ਜਿੰਨਾ ਮਰਜੀ, ਆ ਡੂੰਡੀ ਨਾ ਵੱਜੇ ਮੇਰੇ, ਆ ਡੂੰਡੀ ਮੇਰੀ ਅੱਖ 'ਚ ਮਸੀ ਬਚੀ, ਮੇਰੀ ਅੱਖ। ਇਹ ਕੀ ਤਰੀਕਾ ਆ ਮਸੀ ਬਚੀ। ਆਹੋ ਰੈਸਲਿੰਗ 'ਚ ਚਲੇ ਗਏ ਫੈਸਲ ਭਾਈ, ਅੰਡਰਟੇਕਰ ਨੂੰ ਚੈਲੰਜ ਕਰਤਾ। ਉਹ ਭਾਈ ਆਇਆ, ਉਹਨਾਂ ਨੇ ਆਣ ਕੇ ਪਹਿਲਾਂ ਹੀ ਮੁੱਕਾ ਕਰਾਇਆ ਇਹਨੂੰ ਤੇ ਉਹਨੂੰ ਕਹਿ ਰਿਹਾ ਭਰਾਵਾਂ ਨਾਲ ਲੜੇਗਾ ਹੁਣ ਹੈ ਮਰਜ਼ੀ। ਅੰਡਰ ਟਾਕਰ ਇਹਦੇ ਅੰਦਰ ਟਾਕਰ ਜਿਹੜਾ ਨਾ ਗੱਲ ਗਈ ਆ। ਅੱਛਾ ਸਾਡੇ ਹਿਸਾਬ ਇਹ ਆ ਭਾਈ, ਕੁਰਬਾਨੀ ਕਰਨੀ ਆ ਤੇ ਫਰਿੱਜਾਂ ਤੁੰਨ ਲੈਣੀਆਂ ਨੇ। ਅੱਛਾ ਫਿਰ ਇਹ ਵੀ ਹਿਸਾਬ ਆ ਵੀ ਯਾਰ ਇਹ ਕਿਸੀ ਗੱਲ ਆ ਕਿ ਗੋਸ਼ਤ ਦੇ ਵਿੱਚੋਂ ਨਾ ਜਿਹੜਾ ਮਾੜਾ ਗੋਸ਼ਤ ਆ, ਚਰਬੀ ਚੁਰਬੀ ਵਾਲਾ, ਉਹ ਸਾਈਡ ਤੇ ਕਰ ਦੇਣਾ। ਜਿਹੜੀਆਂ ਬਾਹਰ ਮੰਗਣ ਵਾਲੀਆਂ ਹੁੰਦੀਆਂ ਉਹਨਾਂ ਵਾਸਤੇ, ਉਹ ਜਿਹੜੀਆਂ ਕੌਲੇ ਲੈ ਕੇ ਨਹੀਂ ਹੁੰਦੀਆਂ ਉਹਨਾਂ ਵਾਸਤੇ ਚਰਬੀ ਦੇ ਵਿੱਚ ਮਾੜੀ ਮਾੜੀ ਬੋਟੀ ਵੀ ਲੱਗੀ। ਜਿਹੜਾ ਟੌਰੀ ਗੋਸ਼ਤ ਆ ਉਹ ਵੀ ਮੁੰਡੇ ਦੇ ਮੁੰਡੇ ਦੇ ਸਹੁਰੇ ਵਾਲੀ ਜਾਂ ਕੁੜੀ ਦੇ ਸਹੁਰੇ ਵਾਲਾ ਪੂਰੀ ਰਾਨ। ਰਾਨ ਮੈਂ ਇਸ ਗੱਲ ਤੋਂ, ਹਾਂ ਰਾਨ ਮੇਰਾ ਅਹਿਸਾਨ ਅਰੇ ਨਾਦਾਨ, ਬੜੀ ਗੱਲ। ਉਹ ਪੂਰੀ ਰਾਨ ਜਾਂਦੀ ਆ, ਰਾਨ ਉਧਰ ਭੇਜ ਦੇਣਾ, ਰਾਨ ਉਧਰ ਭੇਜ ਦੇਣਾ, ਠੀਕ ਆ ਜੀ। ਅੱਛਾ ਉਹ ਭਾਜੀ ਨੂੰ ਭੇਜ ਦੇਣਾ, ਭਾਜੀ ਨਾ ਪੁੱਠ ਦਾ ਗੋਸ਼ਤ ਬਹੁਤ ਸ਼ੌਕ ਨਾਲ ਖਾਂਦੇ ਤੇ ਹਾਂ ਤੇ ਫਿਰ ਆਪਣੇ ਪੈਕਟ ਬਣਾ ਕੇ ਛੋਟਾ ਵਾ ਕੇ ਅੱਛਾ ਫਿਰ ਕੈਸੀ ਗੱਲ ਆ, ਕੁਰਬਾਨੀ ਦਾ ਗੋਸ਼ਤ ਇੱਕ ਬੰਦਾ ਹਮਸਾਇਆ ਜਾਂ ਕੋਈ ਦੇਣ ਆਇਆ, ਸਭ ਤੋਂ ਪਹਿਲਾਂ ਸਵਾਲ ਹੁੰਦਾ ਛੋਟਾ ਕਿ ਵੱਡਾ। ਤੇ ਜੇ ਉਹਨੇ ਕਹਤਾ ਵੱਡਾ ਤੇ ਮੂੰਹ ਵਿੰਗਾ ਕਰਕੇ ਫੜਨਾ, ਤੇ ਜੇ ਉਹਨੇ ਕਹਤਾ ਛੋਟਾ ਤੇ ਫਿਰ ਬਿਸਮਿਲ੍ਲਾ। ਫਿਰ ਜੇ ਉਹਨੇ ਕਹਤਾ ਛੋਟਾ ਤੇ ਫਿਰ ਨਾਲ ਦੇਖਣਾ ਇਹ ਬੰਦਾ ਪਾਵੇ ਤਾਂ ਸਹੀ ਨਾ, ਕੋਈ ਜਾਨ ਫੈਕਟ ਠੀਕ ਹੈ ਨਾ। ਅੱਛਾ ਵੱਡਾ ਗੋਸ਼ਤ ਜਿਹੜਾ ਯਾਨੀ ਬੀਫ, ਉਹ ਜ਼ਿਆਦਾ ਕੀ ਕਰਦਾ, ਟਿੱਕੀਆਂ ਬਣਾ ਲਾਂਗੇ। ਉਹ ਟਿੱਕੀਆਂ ਕਰਾਈਆਂ ਵੇ। ਸਹੀ ਗੱਲ, ਸਹੀ ਗੱਲ। ਉਹ ਟਿੱਕੀਆਂ ਕਰਾਈਆਂ ਵੇ ਤੇ ਛੋਟਾ ਜਿਹੜਾ ਇਹ ਯਾਰ ਕੈਸੀ ਸੋਚ ਕੈਸੀ ਹੈ ਕਸਮੇ ਕਿ ਤੁਹਾਡਾ। ਅੱਛਾ ਜਿੰਨੇ ਫਕੀਰ, ਇਹਨੇ ਏਡਾ ਛੋਟਾ ਬੱਕਰਾ ਕੀਤਾ ਤੇ ਲੱਭ ਕੇ ਫਕੀਰਨੀਆਂ ਲਿਆ ਰਿਹਾ ਘਰ ਯਾਰ ਇੱਥੇ ਕੁਰਬਾਨੀ ਹੋਈ ਹੈ। ਫੈਸਲ ਨੂੰ ਇੱਕ ਬੰਦੇ ਨੇ, ਬਜ਼ੁਰਗ ਨੇ ਨਾ ਗੋਸ਼ਤ ਦਿੱਤਾ ਤੇ ਉਹਨੂੰ ਦੁਆ ਦੇਣ ਡਿਆ, ਕਹਿੰਦਾ ਜਵਾਨੀਆਂ ਮਾਣੋ ਬਾਬਾ ਜੀ। ਫੈਸਲ ਭਾਈ ਨੇ ਬੱਕਰਾ ਲੈਣ ਦਾ ਉਹਨੂੰ ਭਾਈ ਇੰਨੀਆਂ ਝਾਂਜਰਾਂ, ਹਾਰ, ਉਹ ਗਾਨੇ ਜੇ ਭਾਈ ਕਿੰਨਾ ਕੁਛ ਹੀ ਪਾਇਆ ਉਹਨੂੰ, ਤੇ ਲੋਕੀ ਸਮਝਣ ਤਬਾਈ ਭਾਰ। ਮਾਰੇ ਮੈਂ ਬੱਕਰਾ ਅੱਛਾ ਕਈ ਬੱਕਰੇ ਐਸੇ ਕੋਈ ਮਤਲਬ ਇਸ ਕਿਸਮ ਦੇ ਹੁੰਦੇ ਨੇ ਕਿ ਤੁਸੀਂ ਉਹਦਾ ਰੇਟ ਕਰ ਰਹੇ ਨੇ ਬੱਕਰੇ ਦਾ ਤੇ ਤੁਸੀਂ ਉਹਨੂੰ ਕਹਿ ਰਹਾ ਵੀ ਕਿੰਨੇ ਦਾ, ਠੀਕ ਹੈ ਜੀ। ਤੇ ਹੁਣ ਬੱਕਰੇ ਦੀ ਆਦਤ ਆ
ਵੀ ਬੱਕਰੇ ਨੂੰ ਸਵੇਰ ਤੋਂ ਰਾਤ ਤੱਕ 2 ਦਿਨ 3 ਦਿਨ ਹਰ ਕਿਸੇ ਨੇ ਆ ਕੇ ਨਾ ਉਹਦੇ ਬੁੱਲ ਤੇ ਹੁਣ ਇੱਕ ਬੱਕਰਾ ਖਲੋਤਾ ਤੇ ਉਹ ਜਿਹੜਾ ਆ ਰਿਹਾ ਆਪੇ ਕਰੇ ਦੋਂਦਾ ਕੇ ਝੋਗਾ ਉਹਨੇ ਇੰਜ ਕਰ ਲੱਗਾ ਤਾਂ ਬਈ ਹੱਥ ਨਾਲ ਲਾਈ ਮੈਂ ਆਪੇ ਉਹ ਆਦਤ ਪੈ ਗਈ ਮੈਨੂੰ ਠੀਕ ਆ ਜੀ ਤੇ ਉਹਦੇ ਪਿੱਛੇ ਪੁੱਠ ਤੇ ਮਾਰ ਅੱਛਾ ਉੱਥੋਂ ਪਤਾ ਨਹੀਂ ਕੀ ਚੈੱਕ ਕਰਦੇ ਆ ਪਿੱਛੋਂ ਆਇਆ ਕਰਕੇ ਸਾਜੀ ਉੱਥੇ ਹੀ ਦੱਸਣ ਗੋਸ਼ਤ ਉਹ ਯਾਰ ਠੀਕ ਆ ਲੇਕਿਨ ਉਹ ਉੱਥੋਂ ਚੈੱਕ ਕਰਨਾ ਉਸ ਤੋਂ ਬਾਅਦ ਅੱਗੋਂ ਚੈੱਕ ਕਰ ਉਸ ਤੋਂ ਬਾਅਦ ਕੰਨ ਵੀ ਇਹ ਉਹ ਹੁਣ ਕਈ ਬੱਕਰੇ ਐਸੇ ਹੁੰਦੇ ਨੇ ਕਿ ਉਹ ਜਿਹੜੇ ਉਸਤਾਦ ਜੀ ਵੇਚਣ ਵਾਲਾ ਨਾ ਜਿੰਨੀ ਦੇਰ ਉਹਦੇ ਹੱਥ 'ਚ ਰੱਸੀ ਆ ਤੇ ਉਹ ਪੁੜਕ ਰਿਹਾ ਟਕ 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 ਉਹਨੇ ਕਹਿ ਤੋੜ ਕੇ ਵਹਾਉਣੇ ਚੱਲਿਆ ਤੇ ਉਹਨਾਂ ਜਿੱਥੇ ਤੁਹਾਡਾ ਸੌਦਾ ਆ ਤੁਸੀਂ ਪੈਸੇ ਫੜਾਏ ਆ ਰੱਸੀ ਫੜੀ ਆ ਖੁਦਾ ਦੀ ਕਸਮ ਬੱਕਰੇ ਦੀ ਹੈਂਡ ਬ੍ਰੇਕ ਲੱਗੀ ਅਕਸਰ ਦੇਖਿਆ ਉਹਨੂੰ ਪਿੱਛੋਂ ਅੱਛਾ ਉਹਨੂੰ ਪਿੱਛੋਂ ਏਡੀ ਜ਼ੋਰ ਨਾਲ ਧੱਕਾ ਲਾ ਰਹੇ ਨੇ ਉਹ ਵਿੱਚੋਂ ਢੇਡੇ ਨਾਲ ਜੁੜ ਗਿਆ ਚਾਰੇ ਲੱਤਾਂ ਇਕੱਠੀਆਂ ਲੇਕਿਨ ਅਗਲੀਆਂ ਲੱਤਾਂ ਨਹੀਂ ਪੁੱਟਦਾ ਬੱਕਰਾ ਫੋਲਣੇ ਕੁਰਸੀ ਵਰਗਾ ਹੋ ਗਿਆ ਉਹ ਯਾਰ ਜੈਨੂਇਨ ਗੱਲ ਆ ਕਸਮ ਵਿੱਚ ਤੁਸੀਂ ਬੱਕਰਾ ਪਤਾ ਨਹੀਂ ਉਹ ਕੀ ਉਹਨੂੰ ਉਹ ਕਹਿੰਦੇ ਨੇ ਵੀ ਜਿੰਨੀ ਦੇਰ ਉਹਦੇ ਹੱਥ 'ਚ ਨਾ ਉਹ ਨੱਸੇਗਾ ਭੱਜੇਗਾ ਜਾਓ ਭਾਜੀ ਜਿੱਥੇ ਮਰਜ਼ੀ ਲੈ ਜਾਓ ਉਹ ਜਾਏਗਾ ਤੁਹਾਡੇ ਨਾਲ ਪੂਰਾ ਅੱਗੇ ਫਿਰੇਗਾ ਤੇ ਇੱਥੇ ਤੁਸੀਂ ਕਿਹਾ ਗਿਆ ਲੈ ਫੜ 65,000 ਰੁਪਈਆ ਉਹਨੇ ਕਿਹਾ ਆ ਲੋ ਰੱਸੀ ਤੁਸੀਂ ਬੱਕਰੇ ਨੂੰ ਤੋੜ ਅਸੀਂ ਇੱਕ ਬੱਕਰਾ ਉਸਤਾਦ ਜੀ ਲਿਆ ਬਈ ਡਾਂਸਰ ਬੱਕਰਾ ਯਕੀਨ ਕਰ ਯਾਰ ਇੰਨਾ ਪਿਆਰਾ ਉਹ ਕਿਤੇ ਘਰ ਦਾ ਪਲਿਆ ਸੀ ਸਹੀ ਲਾਡਾ ਨਾਲ ਨਹੀਂ ਪਲੇ ਹੁੰਦੇ ਉਹ ਸੀ ਯਾਰ ਉਹਨੇ ਪੌੜੀਆਂ ਚੜ ਜਾਣੀਆਂ ਆਪੇ ਪੌੜੀਆਂ ਉਹਨੇ ਉਤਰਨੀਆਂ ਤੇ ਉਹਨੇ ਪੌੜੀਆਂ ਉਤਰਨੀਆਂ ਸਟੈਪ ਮਾਰ ਕੇ ਧੌਣਾ ਐਟਮ ਅਸੀਂ ਵੇਖਣਾ ਯਾਰ ਕੀ ਆਟਮ ਆ ਯਾਰ ਵਾਹਦੋ ਮੇਰੇ ਜ਼ੇਨ ਚ ਅੱਜ ਤੱਕ ਬੱਕਰਾ ਗਿਆ ਯਾਰ ਸ਼ਹਜ਼ਾਦਾ ਸੀ ਯਾਰ ਉਹ ਮਤਲਬ ਇਹ ਸੀ ਕਿ ਵੀ ਤੁਹਾਡਾ ਯਾਰ ਆ ਜਿਹੜੇ ਛਤਰੇ ਹੁੰਦੇ ਨੇ ਪਾਲਣ ਚ ਉਸਤਾਦ ਜੀ ਛਤਰਾ ਬਹੁਤ ਬੁਰਾ ਨਾਲ ਅਟੈਚ ਹੁੰਦਾ ਉਹ ਬੱਕਰੇ ਥੋੜੇ ਜਿਹੇ ਹੁੰਦੇ ਨੇ ਉਹ ਐਟੀਟਿਊਡ ਹੁੰਦਾ ਐਟੀਟਿਊਡ ਹਾਂ ਗਰੂਰ ਨਾਜ਼ੁਕ ਠੰਡੇ ਪਾਣੀ ਨਾਲ ਨਵਾਤਾ ਮਾਰੀ ਟੈ ਬੁਖਾਰ ਚੜ ਗਿਆ ਨਜ਼ਰਾ ਛਤਰੇ ਨੂੰ ਨਵਾ ਜਿੱਦਾਂ ਮਰਦੀ ਪਾਣੀ ਨਾਲ ਉਹ ਖੁਸ਼ ਹੁੰਦਾ ਛਤਰਾ ਠੀਕ ਹੈ ਨਾ ਛਤਰਾ ਜਬ ਛਾਏ ਤੁਮ ਬਹੁਤ ਯਾਦ ਆਏ ਦਾਨਿਸ਼ ਵੀ ਭਾਈ ਬੱਕਰਾ ਲੈਣ ਗਿਆ ਮਦਾਰੀ ਵਾਲਾ ਲੈ ਸੁਬਹ ਇਹਨੇ ਅੱਖ ਖੋਲੀ ਤੇ ਉਹ ਮੱਥੇ ਤੇ 2 ਲੱਤਾਂ ਰੱਖ ਕੇ 2 ਤਾਂ ਨੂੰ ਕਰਕੇ ਖਲੋਤਾ ਉਹ ਜਿਹੜੇ ਮਦਾਰੀਆਂ ਖੋਲਦੇ ਉਹ ਜਿਹੜੇ 2 ਉਹ ਚਾਰੇ ਇੰਜ ਕਰਕੇ ਖੋਲਦਾ ਉਹ ਲੈ ਆਇਆ 10,000 ਕਸਾਈ ਆਇਆ ਤਾਂ ਕਸਾਈ ਦੇ ਸਾਹਮਣੇ ਐਟਮਾ ਕਰ ਰਿਹਾ ਯਾਰ ਉਹਦੀ ਮੁੱਢੀ ਤੇ 4 ਲੱਤਾਂ ਰੱਖ ਕੇ ਖਲੋਤਾ ਉਹਦੀ ਮੁੱਢੀ ਤੇ ਜਾ ਰਿਹਾ ਉਹ ਜਿਹੜਾ ਫਰੀਦ ਭਾਈ ਹੁਣ ਇੱਡੇ ਛੋਟਾ ਬੱਕਰਾ ਲੈ ਉਹ ਕਸਾਈ ਨੇ ਕਰਕੇ ਲੀਟਰ ਵਾਲੀ ਬੋਤਲ ਨਾਲ ਹੀ ਉਹ ਜਗ੍ਹਾ ਤੋੜ ਲੀਟਰ ਵਾਲੀ ਬੋਤਲ ਧਮਕੀ ਸਾਰੀ ਜਗ੍ਹਾ ਇੱਡਾ ਛੋਟਾ ਬੱਕਰਾ ਲੈ ਉਹ ਭਾਈ ਬੱਕਰੇ ਦੀ ਮੁਰਗੇ ਵਾਂਗੂ ਖਲ ਲਾਉਂਦੇ ਆ ਕੇ ਇਹ ਵੀ ਐਡਾ ਛੋਟਾ ਬੱਕਰਾ ਲੈ ਤੇ ਕਸਾਈ ਨੇ ਇੰਜ ਕੀਤਾ ਜਿਵੇਂ ਗੰਡਾ ਨਹੀਂ ਕੱਟੀਦਾ ਹੱਥ ਐਡਾ ਛੋਟਾ ਬੱਕਰਾ ਲੈ ਕਸਾਈ ਆ ਉਹਨੇ ਛੁਰੀ ਪੁੱਟੀ ਕਰਕੇ ਨਾ ਬੱਕਰਾ ਬਣ ਕੇ ਉੱਤੇ ਆਏਗਾ ਉਹਨੇ ਗੱਲ ਭਾਈ ਫੈਸਲ ਭਾਈ ਕਸਾਈ ਹੁੰਦੇ ਸੀ ਬਹੁਤ ਅੱਛੇ ਕਸਾਈ ਹੁੰਦੇ ਸੀ ਭਾਈ ਇੱਕ ਇਹਨਾਂ ਨੂੰ ਵੈਰੇ ਦਾ ਠੇਕਾ ਮਿਲ ਗਿਆ ਇਹਨੇ ਭਾਈ ਚਾਰੇ ਭਰਾਵਾਂ ਵੈਰੇ ਦਾ ਕੰਮ ਮਿਲ ਗਿਆ ਚਾਰੇ ਭਰਾਵਾਂ ਨੂੰ ਲੈ ਗਿਆ ਭਾਈ ਉੱਥੇ ਉਹ ਪੁੱਤਰ ਗਿਆ ਵੈਰਾ ਤੇ ਉਹਨਾਂ ਦੇ ਬਨੇਰਿਆਂ ਤੇ ਚੜ ਕੇ ਕਹੀ ਜਾਵੇ ਇਹਨੂੰ ਰੱਸੇ ਪਾ ਲਓ ਇਹਨੂੰ ਰੱਸੇ ਇਹਨੇ ਇੱਕ ਅੱਧਾ ਜੀ ਯਾਰ ਮੇਰੇ ਨਾ ਵੈੜਾ ਲੈਣ ਦਾ ਮੇਰੇ ਫੁੱਫਾਈ ਨੇ ਮੇਰੇ ਫੁੱਫੜ ਸੀ ਵੈੜਾ ਲੈਣ ਦਾ ਉਹਨਾਂ ਨੇ ਵੈੜੇ ਦੇ ਨਾਲ ਉਹ ਜਿਹੜਾ ਮਾਲਕ ਸੀ ਨਾ ਵੈੜੇ ਦਾ ਉਹਨੇ ਸਿਰਫ ਉਹਨੂੰ ਇੰਝ ਫੜਿਆ ਵਾ ਉਹ ਆ ਗਏ ਮਦਰਪੁਰੇ ਚੌਂਕ ਚੋਂ ਰਜ਼ਾਬਾਦ 2 ਨੰਬਰ ਪੂਰਾ ਉਹ ਸਕੂਨ ਨਾਲ ਧੌਣ ਥੱਲੇ ਛੱਡ ਕੇ ਤੁਰਿਆ ਰਿਹਾ ਆ ਕੇ 17 ਨੰਬਰ ਗਲੀ ਦੀ ਨੁੱਕਰ ਤੇ ਉਹਨੇ ਬੰਨ ਦਿੱਤਾ ਬੰਨ ਕੇ ਉਹਨਾਂ ਨੇ 80-90,000 ਲੱਖ ਉਹਨੂੰ ਦਿੱਤਾ ਵਾ ਉਹ ਜਿਹੜਾ ਮਾਲਕ ਸੀ ਉਹ ਗਿਆ ਵਾ ਵੈੜੇ ਨੇ ਕਿਹਾ ਤੁਹਾਡੀ ਮੈਂ ਪੂਰੇ ਮਹੱਲੇ ਦੀ ਐਸੀ ਦੀ ਤੈਸੀ ਉਹ ਵੀ ਪਤਾ ਨਹੀਂ ਉਹ ਜਾਣ ਲੱਗਾ ਕੀ ਕਹਿ ਗਿਆ ਵੈੜੇ ਨੂੰ ਕਿ ਚੱਲ ਪੈ ਜਾ ਪੈਸੇ ਉਹਨੇ ਫੜੇ ਨੇ ਉਹ ਪਤਾ ਨਹੀਂ ਵੈੜੇ ਦੇ ਕੰਨ 'ਚ ਕੁਛ ਕਹਿ ਗਿਆ ਕਿ ਹੁਣ ਮੈਨੂੰ ਉੱਥੇ ਪਤਾ ਲੱਗਣਾ ਚਾਹੀਦਾ ਵੀ ਮੈਂ ਦਿੱਤਾ ਕੋਈ ਚੀਜ਼ ਇਹਨਾਂ ਦੀ ਆਤਮਾ ਜੀ 10-10 ਫੁੱਟ ਦੂਰ ਵੈੜੇ ਦੇ ਲਾਗੇ ਨਹੀਂ ਆ ਰਿਹਾ ਕੋਈ ਵਾਹ ਸੱਚੀ ਮੁੱਚੀ ਦਾ ਗੱਲ ਇਹ ਆ ਕਿ ਵੀ ਕਸਾਈ ਆਇਆ ਵਾ ਤੇ ਕਸਾਈ ਤੈਨੂੰ ਪਤਾ ਇੱਥੇ ਕਿੱਦਾਂ ਦੇ ਹੁੰਦੇ ਆ ਕੋਈ 5% ਹੀ ਸਹੀ ਹੁੰਦੇ ਬਾਕੀ ਸਾਰੇ ਅਤਾਈ ਹੁੰਦੇ ਨੇ ਹਾਂਜੀ ਤੇ ਅਗਲਾ ਇੱਕ ਸ਼ੋ ਅਤਾਈ ਤੇ ਵੀ ਕਰਾਂਗੇ ਕਿ ਅਤਾਈ
ਅੱਲਾ ਮਾਫੀ ਦੇਵੇ ਤਾਈ ਕਸਾਈ ਕਰਦੇ ਕੀ ਨੇ ਤੁਹਾਡੀ ਕੁਰਬਾਨੀ ਦੇ ਨਾਲ ਤੇ ਆਂਦੇ ਕਿੱਥੋਂ? ਠੀਕ ਹੈ ਜੀ। ਸਾਡੇ ਮਦਰਪੁਰੇ ਕਰੈਕਟਰ ਨੇ ਬੱਕਰਾ ਕੀਤਾ ਵਾ, ਬਿਸਮਿल्लाह ਅੱਲਾਹੁ ਅਕਬਰ ਥੱਲੇ ਵੇਖਿਆ ਤੇ ਧੌਣ ਲੈਦਾ ਤੇ ਧੜ ਲੈਦਾ, ਧੌਣ ਹੀ ਲੈਦਾ ਕਰਤੀ ਉਹਦੀ। ਉਹਨਾਂ ਨੇ ਫੜ ਲਿਆ, ਤੇਰੀ ਮਾਂ ਦੀ ਤੇਰੀ ਭੈਣ ਦੀ, ਸਾਡਾ ਬੱਕਰਾ ਸਾਡੇ ਪੈਸੇ ਕੱਢ। ਅੱਛਾ, ਉਹ ਇਹ ਬੜੀ ਟ੍ਰਿਕ ਹੁੰਦਾ, ਕਿਉਂਕਿ ਜਦੋਂ ਉਹ ਕੱਟੀ ਜਾਂਦੀ ਨਾ ਗਰਦਰ ਗੁਰਦਰ ਪਿੱਛੇ ਸਿਰਫ ਮਾਸ ਰਹਿ ਜਾਂਦਾ। ਉਹ ਕਰੈਕਟਰ ਨੇ ਉਹ ਵੀ ਲਾ ਕੇ ਉਹਨੇ ਕਿਹਾ ਲਓ ਜੀ ਆਹ ਤੇ ਲੈਦਾ ਫੜੋ, ਬਾਕੀ ਮੈਂ ਕਰਦਾ। ਉਹਨਾਂ ਨੇ ਕਿਹਾ ਤੇਰੀ ਹੈ। ਉਹ ਭਾਜੀ ਉਹਨਾਂ ਨੇ ਬੰਨਤਾ, ਫੁੱਫੜ ਮੇਰੇ ਨੇ ਭਾਜੀ ਉਹ ਵਹਿੜਾ, ਓਏ ਹੋਏ ਹੋਏ ਉਸਤਾਦ ਉਹਨੇ ਕਿੰਨੇ ਸਾਈਕਲਾਂ ਲਏ ਯਾਰ। ਮੋਟਰਸਾਈਕਲ ਵਾਲੇ ਨੂੰ ਕੀ ਪਤਾ ਵਿਚਾਰੇ ਨੂੰ ਕਿ ਅੱਗੇ ਮਤਲਬ ਹੈ ਕੀ ਹਮਲਾ ਅਥਰਾ ਗੁੱਜਰ ਬੰਨਿਆ ਖੰਬੇ ਨਾਲ, ਤੇ ਖਲੋਤਾ ਕਰੈਕਟਰ ਖੰਬੇ ਦੇ ਉੱਲੇ ਹੋ ਕੇ, ਤੇ ਜਿਹੜਾ ਦੇਖ ਰਿਹਾ ਨਾ ਉਹਦੇ ਪੂਰੇ ਰਡਾਰ 'ਚ ਆ ਰਿਹਾ, ਉੱਥੋਂ ਆ ਰਿਹਾ ਚੁੱਕਦਾ ਵਾ ਤੇ ਸਾਹਮਣੇ ਮਨੈਰੀ ਦੀ ਦੁਕਾਨ 'ਚ ਮਾਰ ਦਿੰਦਾ ਕਰੈਕਟਰ ਨੂੰ, ਤੇ ਫਿਰ ਪਿੱਛੇ ਆ ਕੇ ਫਿਰ ਉੱਥੇ ਆਪਣੀ ਪੋਜੀਸ਼ਨ ਤੇ ਆ ਕਰਕੇ ਖੜਾ ਖੰਬੇ ਦੇ ਪਿੱਛੇ। ਭਾਈ ਉਹਨੇ ਕਿੰਨੇ ਟੰਗੇ ਨੇ। ਅੱਛਾ, ਹੁਣ ਉਹਦੀ ਰੱਸੀ ਤੰਗ ਕਰਨ ਕੌਣ ਜਾਵੇ? ਉਹ ਕੌਣ ਅੱਗੇ ਹੋ ਕੇ ਉਹਨੂੰ ਫੜੇ ਜਾਂ ਕੁਛ ਕਰੇ? ਅੱਛਾ, ਜਿੰਨਾ ਉਹਦੇ ਅੱਗੇ ਲੋਕ ਹੋ ਰਹੇ ਉਹ ਡਰ ਕੇ ਉਨਾ ਹੀ ਐਟਮ ਕਰ ਰਿਹਾ। ਕਸਾਈ ਆ ਗਏ 2 ਜਣੇ, ਤੇ ਉਹਨਾਂ ਨੇ ਅੱਗੇ ਇੰਝ ਕੀਤਾ ਵਾ, ਉਹ ਉੱਪਰੋਂ ਖਲ ਨੂੰ ਨਹੀਂ ਐ ਕਰਦਾ ਉਹਦਾ ਜਾਨਵਰ, ਉਹਨੇ ਐ ਕਰਕੇ ਕਿਹਾ ਬੇਟੇ ਨਥੀ। ਉਹਨਾਂ ਨੇ ਫੜਿਆ ਵਾ, ਚੁੱਪ ਕਰਕੇ ਤੁਰ ਕੇ ਨਾ, ਤੇ ਉਸ ਚੌਂਕ ਜਿੱਥੇ ਉਹ ਦੁਕਾਨ ਦੇ ਸਾਹਮਣੇ ਬੰਦ ਸੀ, ਘਰ ਚਲੇ ਗਏ ਨੇ, ਜਿੱਥੇ ਘਰ ਦੇ ਬਾਹਰ ਉਹਨੂੰ ਕਰਨਾ ਵਾ ਕੁਰਬਾਨੀ, ਜਿਹੜੀ ਜਗ੍ਹਾ ਤੇ ਉੱਥੇ ਕਰ ਦਿੱਤਾ ਉਹਨੇ। ਬਾਬਾ ਜੀ ਇੰਝ ਲੱਤਾਂ ਨਾ ਵੜੇ ਦੀਆਂ, ਉਹਨੇ ਇੱਥੋਂ ਰੱਸੀ ਐ ਪਾ ਕੇ ਐ ਕਰਕੇ ਉਹਨੇ ਕਿਹਾ ਲਓ ਜੀ ਉਸਤਾਦ ਜੀ, ਤੇ ਉਹਨੇ ਕੀਤਾ ਵਾ, ਤੇ ਪੈਰ ਉਹਦੇ ਬਾਹਰ ਖੜੇ ਨੇ ਤੇ ਰੱਸੀ ਪਰੇ ਆ। ਉਹਨੇ ਇੰਝ ਦੇਖਿਆ, ਉਹਨੇ ਕਿਹਾ ਹੈ, ਉਹਨੇ ਫੇਰ ਫੜਿਆ, ਉਹਨੇ ਇੰਝ ਕਰਕੇ ਲਓ ਜੀ ਉਸਤਾਦ ਜੀ, ਉਹਨੇ ਫਿਰ ਐ ਕੀਤਾ ਭਾਜੀ ਰੱਸੀ ਕਿਤੇ ਪਤਾ ਨਹੀਂ ਐ ਕਰਦਾ ਸੀ ਵਿੱਚੋਂ ਕੁਛ ਐਟਮ, ਰੱਸਾ ਪਾਈ ਬਾਹਰ। ਉਸਤਾਦ ਜੀ ਉਹਨੇ ਲੱਤਾਂ ਪਾਈਆਂ ਨੇ ਅੱਜ ਪਾ ਕੇ ਉਹਨਾਂ ਨੇ ਸਿੱਟ। ਅੱਛਾ, ਹੁਣ ਹੋ ਕੀ ਰਿਹਾ ਵਾ ਕਿ ਨਜ਼ਰ ਆ ਰਿਹਾ ਕਿ ਦੋਵੇਂ ਕਸਾਈ ਜਿਹੜੇ ਨਾ ਫਾਰਗ ਨੇ। ਉਹਨਾਂ ਨੇ ਇੰਝ ਕਰਕੇ ਧੋਇਆ, ਉਹ ਮਾੜਾ ਜਿਹਾ ਇੰਝ ਕਰਕੇ ਹੋਇਆ ਵਾ ਥੋੜਾ, ਉਸ ਤੋਂ ਬਾਅਦ ਉਹਨੇ ਸਿੱਧਾ ਹੋ ਕੇ ਤੇ ਫਿਰ ਉਹਨੇ ਲੱਤਾਂ ਨੂੰ ਇੰਝ ਕਰਕੇ ਕੁਛ ਕੀਤਾ ਵਾ, ਰੱਸਾ ਫਿਰ ਉਹਨੇ ਖੋਲ ਦਿੱਤਾ। ਭਾਈ ਮਹੱਲੇਦਾਰ 5-7 ਨਾਲ ਰਲ ਗਏ, ਅਸੀਂ ਫੜਦੇ ਲੱਤਾਂ ਬਾਹਾਂ ਫੜ ਲਈਆਂ, ਉਹਨੂੰ ਸਿੱਟ ਲਿਆ, ਛੁਰੀ ਨਹੀਂ ਫਿਰੀ। ਫਰੀਦ ਸਾਹਿਬ ਕਸਾਈ ਵਾਪਸ ਚਲੇ ਗਏ ਕਸਾਈ। ਸ਼ਾਮ ਨੂੰ 4:30 ਵਜੇ ਰਜ਼ਾਬਾਦ ਕਮੇਲਾ ਨਹੀਂ, ਕਮੇਲਿਓ ਇੱਕੋ ਹੀ ਕਰੈਕਟਰ ਆਇਆ ਅਸਲੀ। ਵੈੜੇ ਨੇ ਉਹਨੂੰ ਚਾਮਿਆ, ਉਹਨੇ ਵੈੜੇ ਨੂੰ ਚਾਮਿਆ, ਅੱਖਾਂ 4 ਹੋਈਆਂ ਨੇ। ਉਹਨੇ ਕਿਹਾ ਸਰ ਆਰਡਰ, ਵੈੜੇ ਨੇ ਕਿਹਾ ਆਰਡਰ। ਕੱਲਾ ਹੀ ਯਾਰ, ਜਿਹੜੇ ਜੈਨੂਅਨ ਕਸਾਈ ਨੇ ਇਹਦੇ ਚੋਂ ਪਤਾ ਨਹੀਂ ਕੋਈ ਸਮੈਲ ਲੈ ਲੈਂਦੇ ਨੇ ਜਾਨਵਰ, ਕਿ ਉਹਨੂੰ ਪਤਾ ਲੱਗ ਜਾਂਦਾ ਕਿ ਯਾਰ ਇਹਦੇ ਅੱਗੇ ਨੇ ਯਾਰ। ਉਹ ਵੈੜਾ ਕੁਸਕਿਆ ਤੱਕ ਨਹੀਂ ਯਾਰ, ਕੱਲੇ ਬੰਦੇ ਅੱਗੇ ਕੁਸਕਿਆ ਨਹੀਂ। ਉਹਨੇ ਇੰਝ ਕਰਕੇ ਉਹਨੇ ਕੀਤਾ, ਉਹ ਜਿੱਥੇ ਉਹਨੇ ਪਾਇਆ ਹੱਥ ਰੱਖ ਕੇ ਛੁਰੀ ਫੇਰੀ ਉੱਥੇ ਹੀ ਆ ਉਹ, ਬਗੈਰ ਬੰਨਣ ਤੋਂ ਨਹੀਂ ਬੰਨਿਆ ਉਹਨੇ, ਲੇਕਿਨ ਉਹ ਨਹੀਂ ਵੀ ਉਹ ਹੱਥ ਨਹੀਂ ਲਾਉਣ ਦੇ ਰਿਹਾ ਤੇ ਇਹ ਉਹ ਨਾ, ਉਹ ਕੋਈ ਪਤਾ ਨਹੀਂ ਉਹਨਾਂ ਦੀ ਕੁਝ ਕੱਪੜਿਆਂ 'ਚੋਂ ਕੋਈ ਸਮੈਲ ਆਉਂਦੀ ਜਾਂ ਕੋਈ ਚੀਜ਼ ਖੂਨ ਦੀ ਕੋਈ। ਉਹ ਬਹਰਹਾਲ ਬਾਬਾ ਜੀ ਉਹਨੇ ਵੱਡਾ ਲੈਵਲ, ਉਹਨੇ ਕਿਹਾ ਭੈਣ ਆਲੋ ਫੜੋ, ਇਹ ਨਿਜ਼ਾਮ ਹੁੰਦੇ ਕਸਾਈਆਂ ਦਾ। ਉਸਤਾਦ ਜੀ ਉਹਦੀ ਗਰਦਨ ਨੂੰ ਇੰਝ ਕਰਕੇ ਨਾ, ਤੇ ਇੰਝ ਘੜੀਕੀ ਦੇਈਦੀ ਤੇ ਉਹ ਆਰਾਮ ਨਾਲ ਡਿੱਗ ਜਾਂਦਾ ਹੁੰਦਾ। ਕੀ ਦੇ ਵੈੜਾ ਕੀ ਕਰੀਦਾ? ਗਰਦਨ ਨੂੰ ਵੱਲ ਪਾ ਕੇ ਨਾ ਇੰਝ ਕਰਕੇ ਵੈੜੇ ਦੀ, ਹਾਂ, ਇੰਝ ਫੜ ਕੇ ਤੇ ਇੰਝ ਘੁਮਾ ਦਈਦਾ ਤੇ ਉੱਡੇ ਬੰਦਾ ਆਰਾਮ ਨਾਲ। ਦਿੱਤੀ ਸੀ ਕੌਣ ਜਿਹਨੇ ਪਾਇਆ ਮੈਂ ਕਰਕੇ? ਵੈੜਾ ਉਸਤਾਦ ਜੀ ਐਤਕੀ ਮੇਰੇ ਕੋਲ ਕਰਾਉਣਾ ਤੁਸੀਂ ਵੈੜਾ, ਮੈਂ ਕੱਲਾ ਬਸ ਕਰਦੇ, ਮੈਂ ਰੰਗ ਕਰਾਉਣਾ ਤੇਰੇ ਕੋ ਕਰਾਉਣਾ। ਫੈਸਲ ਭਾਈ ਨੇ ਦਿੱਤੀ ਸੀ, ਇਦਾਂ ਕਸਾਈ ਹੁੰਦੇ ਸੀ, ਇਦਾਂ ਕੜੀਕੀ ਦਿੱਤੀ ਭਾਈ, ਉਹਨੇ ਧੋਣ ਹਲਾਈ, ਗਵਾਂਢੀਆਂ ਵਾਲੇ ਡਿੱਗੇ ਉਹਨਾਂ ਦੇ। ਉਸਤਾਦ ਜੀ ਹਾਲਾਤ ਟੈਟ, ਤੇ ਇੱਕ ਦੋਸਤ ਕਹਿੰਦਾ ਯਾਰ ਕਸਾਈ ਦਾ ਰੇਜ ਨਹੀਂ ਹੋਣ ਡਿਆ, ਤੇ ਮੈਂ ਤੇ ਹੁਣ ਸਰਵਰ ਰਾਹੀਂ ਮੇਰਾ ਯਾਰ ਸੀ ਤੇ ਨਾਲ ਸ਼ਦਾਦ ਕਪੂਰ ਸੀ ਬੈਠੇ ਹੋਏ। ਅੱਛਾ ਯਾਰ ਜੀ ਹੈ ਵਾ ਸਾਨੂੰ ਹੁਣ ਸਰਵਰ ਰਾਹੀਂ ਨੂੰ ਨਾ ਥੋੜੀ ਆਉਂਦੀ ਸੀ ਕੁਰਬਾਨੀ ਕਰਕੇ ਜਾਂਦਾ ਵੀ ਰਿਹਾ, ਤੇ ਮੈਨੂੰ ਵੀ ਨਹੀਂ ਆਉਂਦੀ, ਤੇ ਨਾਲ ਉਹ ਸ਼ਦਾਦ ਜਿਹੜਾ ਸੀਗਾ ਉਹਨੂੰ ਵੀ ਨਹੀਂ ਆਉਂਦੀ। ਅਸੀਂ ਨਾ ਪਹਿਲੇ YouTube ਤੇ ਵੇਖਿਆ ਸੀ, ਉਹਨੂੰ ਓਕੇ ਕਰ ਲਿਆ, ਤੇ YouTube ਤੇ ਉਸਤਾਦ ਜੀ ਅਸੀਂ ਪਹਿਲੇ ਵੇਖੀਏ ਕਿ ਕਿੱਦਾਂ ਕਰੀਦੀ ਹੈ। ਅਸੀਂ ਖੈਰ ਵੇਖੀ ਤੇ ਸ਼ਦਾਦ ਸਾਹਿਬ ਨੇ ਉਸਤਾਦ ਜੀ ਸਰਵਰ ਰਾਹੀਂ ਨੇ ਤਕਬੀਰ ਫੜ ਕੇ ਉਹ ਕਰ ਦਿੱਤੀ। ਸ਼ਦਾਦ ਕਪੂਰ ਸਾਹਿਬ ਪਿੱਛੋਂ ਸ਼ੁਰੂ ਹੋਏ ਨੇ, ਉਹਨਾਂ ਨੇ ਪਹਿਲੇ ਪੂੰਛ ਲਾਈ, ਜਦੋਂ ਪੂੰਛ ਲਾਈ ਨਾ ਤੇ ਸਰਵਰ ਰਾਹੀਂ ਦਾ ਧਿਆਨ ਪਾ ਕੀ ਕਿਤੇ ਪਾਗਲ ਆ ਚਵਲਾ, ਪਤਾ ਲੱਗ ਗਿਆ ਉਹਨਾਂ ਨੂੰ ਕਿ
ਉਹ ਕਹਿੰਦਾ ਹਾਂਜੀ ਜਿਹੜਾ ਨਾਲ ਬਹਿ ਜਾ ਇਹ ਤੂੰ ਹੀ ਲਈ ਨਾ ਹੁਣ ਤੇ ਪੂਛ ਨਾਲ ਲਾਈ ਰੱਖ, ਨਾਲ ਲਾਈ ਨਾ ਪੂਛ ਫੜੀ ਰੱਖ ਤੇ ਨਾਲ ਲਾਈ ਰੱਖ ਤਾਂ ਕਿ ਉਹ ਨਹੀਂ ਲੱਗੇ ਕਿ ਪੂਛ ਲੱਗੀ ਆ। ਤੇ ਥੋੜੀ ਦੇਰ ਬਾਅਦ ਮੈਂ ਨਾਲ ਮੋਬਾਈਲ ਤੇ ਮੈਸੇਜ ਪੜ ਰਿਹਾ ਤੇ ਉਹ ਬੱਕਰਾ ਹਿੱਲਿਆ ਹੁੰਦਿਆ ਤੇ ਅੱਜ ਦੇਖਿਆ ਤੇ ਪੂਛ ਉਹਦੀ ਵੱਖੀ ਤੇ ਲਾਈ ਹੈ ਦਰਮਿਆਨ 'ਚ ਪੂਛ ਲਾ ਕੇ ਖੜਾ ਤੇ ਮੈਂ ਆਪਣੀ ਨੂੰ ਪੂਛ ਲਾਈ ਹੈ ਜੀ ਉਤੋਂ ਨਾ ਤੇ ਮਾਲਕ ਆਇਆ ਕਹਿੰਦਾ ਇਹ ਕਰਨਾ, ਕਹਿੰਦਾ ਹੁਣ ਮੈਂ ਕਰਤੀ ਅੱਗੇ ਮੇਰਾ ਨਾਂ ਲਾ ਦਿਓ ਇੱਥੇ ਹੀ ਸੀ ਲੱਗੀ। ਮਾਲਕ ਕਹਿੰਦਾ ਕਿ ਕਰਨਾ, ਕਹਿੰਦਾ ਟੈਂਕੀ ਫੁੱਲ ਕਰਨਾ। ਉਹਨੇ ਪੂਛ ਲਾ ਕੇ ਨਾ ਤੇ ਉਧਰੋਂ ਨਾ ਮਾਲਕ ਆਇਆ, ਉਹਦੇ ਵਾਲ ਸਾਹਿਬ ਆਏ ਨੇ ਦੋਸਤ ਦੇ, ਕਹਿੰਦਾ ਯਾਰ ਨਾ ਕੋਸ਼ਿਸ਼ ਕਰਨਾ ਕਿ ਖੱਲ ਜਿਹੜੀ ਹੈ ਨਾ ਉਹ ਸਹੀ ਤਰੀਕੇ ਨਾਲ ਲਾ ਦੇਣੀ ਹੈ। ਉਹ ਇਹਦੀ ਬੜੀ ਡਿਮਾਂਡ ਹੈਗੀ, ਉਹ ਕਲਰ ਸੀਗਾ ਉਹ ਕਲੇਜੀ ਜਿਹਾ ਪਤਾ ਨਹੀਂ ਕਿਹੜਾ। ਉਸਤਾਦ ਜੀ ਸੀ ਕਿਉਂ ਨਾ 19 ਕੁ ਜਗ੍ਹਾ ਤੇ ਟੱਕ ਲਾ ਕੇ ਨਾ ਕਹਿੰਦਾ ਮੈਂ ਪਹਿਲੀ ਪਤਾ ਮੈਂ ਕਿਹਾ ਯਾਰ ਥੋੜੀ ਥੋੜੀ ਕਰਕੇ ਲਾ ਲੈਂਦੇ ਆ। ਕਹਿੰਦਾ ਨਹੀਂ ਯਾਰ ਸਾਰੀ ਲਾਈ ਦੀ ਥੋੜੀ ਥੋੜੀ ਕਰਕੇ ਲਾ ਦੇ। ਇਹਨਾਂ ਨੇ ਕੱਲ ਐਜ ਲਾਉਣੀ ਤੇ ਇਹਨੇ ਐਜ ਦੱਦੀ ਲਾਈ। ਇਹ ਮੈਨੂੰ ਛੋਟੇ ਕਰਕੇ ਐਡੀ ਵੱਡੀ ਕੀਤੀ ਕੱਲ ਇੰਜ ਕਰਕੇ ਖੱਲ ਦੇ ਉੱਤੇ ਰਬੜ ਚੜਾ ਕੇ ਮਾਲਕਾਂ ਨੂੰ ਦੇ ਦਿੰਦੇ। ਦੱਸ ਯਾਰ ਕੈਸਾ ਮੈਂ ਮੰਡੀੋਂ ਉਸਤਾਦ ਜੀ ਬੱਕਰਾ ਲੈਣ ਗਿਆ ਤੇ ਮੈਨੂੰ ਨਾ ਏਡਾ ਕੁ ਬੱਕਰਾ ਦੇਣ ਡਿਆ, ਏਡਾ ਛੋਟਾ ਹੀ ਆ ਬੱਕਰਾ। ਅੱਛਾ ਤੇ ਮੈਂ ਹੁਣ ਵੇਖਣਿਆ, ਮੈਂ ਕਿਹਾ ਯਾਰ ਕਿੱਥੋਂ ਇਹ ਤਾਂ ਬੱਜਾ ਹੈਗਾ। ਕਹਿੰਦਾ ਭਾਈ ਅਗਲੇ ਸਾਲ ਕਰੋ ਪਾਲ ਕੇ ਜ਼ਿਆਦਾ ਸਵਾਦ। ਮੈਨੂੰ ਡਰਾਮਾ ਹੀ ਟੱਕਰੇਗਾ ਸਵੇ। ਉਸਤਾਦ ਜੀ ਗੁਲਾਮਾਬਾਦ ਇੱਕ ਬੰਦੇ ਨੇ ਵੈੜੀ ਕੀਤੀ ਬਈ, ਉਹਨੇ ਛੁਰੀ ਫੇਰੀ ਆ ਤੇ ਵੈੜੀ ਦੌੜ ਪਈ ਤੇ ਉਹਨੇ ਪੂਛ ਫੜ ਲਈ ਉਹਦੀ ਕਰੈਕਟਰ ਨੇ ਪੂਛ ਫੜੀ ਆ ਤੇ ਉਹ ਵੈੜੀ ਅੱਗੇ ਨੂੰ ਜ਼ੋਰ ਲਾ ਰਹੀ ਹੈ ਤੇ ਉਹ ਪਿੱਛੇ ਨੂੰ ਲਾ ਰਿਹਾ ਤੇ 3 ਮਿੰਟ ਬਾਅਦ ਨਾ ਵੈੜੀ ਖੱਲ ਚੋਂ ਨਿਕਲ ਕੇ ਦੌੜ ਗਈ ਤੇ ਪੂਰੀ ਖੱਲ ਉਹਦੇ ਹੱਥ ਤੇ ਅੱਲਾ ਰਹਿ ਕੋਲ ਟੋਮਣ ਜਾਰੀ ਸੀ, ਉਹ ਨੰਗੀ ਹੋ ਕੇ ਦੌੜ ਉਹਨੇ ਥੋੜਾ ਇੰਜ ਕੀਤਾ ਵਾ ਖੱਲ ਉਹਦੇ ਹੱਥ ਰਹਿ ਗਈ ਹੈ ਉਹ ਵਿੱਚ ਨਿਕਲ ਕੇ ਦੌੜ ਓਏ ਭਾਈ ਦੀ ਜੁਗਤ ਹਕੀਕਤ ਦੇ ਕਰੀਬ ਹੁੰਦੀ ਹੈ ਯਾਰ। ਓਏ ਹੋਏ ਬਈ ਫੈਸਲ ਨੇ ਵੀ ਇਦਾਂ ਪੁੱਛਲ ਫਰੀ, ਉਹ ਭਾਈ ਭੱਜ ਗਿਆ ਤੇ ਸਾਈਡਾਂ ਤੇ ਕੰਧਾਂ 'ਚ ਵੱਜਦੇ ਪਏ ਰਹੇ ਤਾਂ। ਆਹੋ ਓਏ ਉਸਤਾਦ ਜੀ ਇੱਕ ਵਾਰੀ ਮੈਂ ਆਪਣੇ ਅੱਬੂ ਦੇ ਨਾਲ ਜਾ ਕੇ ਬੱਕਰਾ ਲੈ ਕੇ ਆਇਆ ਸੀ। ਅੱਛਾ ਜੀ। ਫਰੀਦ ਸਾਹਿਬ ਮਜ਼ਾਕ ਲੈਦਾ ਆਪਣੀ ਜਗ੍ਹਾ, ਸੱਚੀ ਮੁੱਚੀ ਦੀ ਗੱਲ ਇਹ ਹੈ ਕਿ ਉਹ ਬਾਬਾ ਧੋਤੀ ਉਹਨੇ ਬੰਨੀ ਤੇ ਐਡਾ ਕ ਬੱਕਰਾ ਤੇ ਨਿੱਗਰ ਨਹੀਂ ਹੁੰਦੇ ਉਹ ਨਿੱਗਰ। ਉਸਤਾਦ ਜੀ ਹੱਥ ਥਿੰਦਾ ਹੁੰਦਾ, ਜਦੋਂ ਤੇ ਹੱਥ ਫੇਰਦੇ ਸੀ ਨਾ ਹੱਥ ਥਿੰਦਾ ਹੋ ਜਾਂਦਾ ਸੀ ਉਹਦੀ। ਵਾਹ। ਤੇ ਬਾਬਾ ਕੱਲਾ, ਅੱਛਾ ਮੇਰੇ ਅੱਬੂ ਦੀ ਪਤਾ ਕੀ ਆਦਾ ਸੀ ਕੁਰਬਾਨੀ ਲੈਣ ਜਾਣੀ, ਉਹਨਾਂ ਨੇ ਜਿਹੜੇ ਅੱਗੇ ਅੱਗੇ ਰਸ਼ ਲੱਗਣਾ ਉਧਰ ਨਹੀਂ ਜਾਣਾ, ਉਹਨਾਂ ਨੇ ਪਿੱਛੇ ਜਿਹੜਾ ਐਂਡ ਤੇ ਨਹੀਂ ਬੈਠੇ ਹੁੰਦੇ ਕੋਈ ਪਰਸੋਂ ਦੇ ਆਏ ਕੋਈ, ਉਹਨਾਂ 'ਚ ਫੇਰਨਾ। ਉਹਦੇ 'ਚ ਇੱਕ ਬਾਬਾ ਕੱਲਾ ਉਹਨੂੰ ਪੱਠੇ ਖਵਾ ਰਿਹਾ ਜਿਵੇਂ ਪੁੱਤਰ ਨਹੀਂ ਏਦਾਂ। ਅੱਬਾ ਮੇਰਾ ਅੱਬੇ ਮੇਰੇ ਦਾ ਤਰੀਕਾਕਾਰ ਸੀ, ਉਹਨਾਂ ਨੇ ਉਹਨੂੰ ਫੜ ਲਿਆ। ਹਾਂ ਬਈ ਤੇ ਕੱਦ ਉਹਦਾ ਛੋਟਾ ਬੱਕਰੇ ਦਾ, ਲੇਕਿਨ ਉਸਤਾਦ ਜੀ ਉਹ ਨਿੱਗਰ ਜਿਹੜਾ ਤੁੰਨਿਆ ਪਿਆ ਤੇ ਐਕਟਿਵ। ਅੱਛਾ ਬਾਬੇ ਨਾਲ ਗੱਲਬਾਤ ਹੋ ਗਈ ਹਰੇ 18,000 ਦਾ ਕਿ 17,000 ਦਾ ਉਦੋਂ, ਕਿ ਪਤਾ ਨਹੀਂ 8,000 ਦਾ, ਪਤਾ ਨਹੀਂ ਕਿੰਨੇ ਦਾ ਉਦੋਂ। ਤੇ ਬਾਬਾ ਜਾ ਨਹੀਂ ਰਿਹਾ। ਬਾਬਾ ਉਹਨੂੰ ਕਹਿੰਦਾ ਇਹਨੂੰ ਤੇ ਮੇਰਾ ਪੁੱਤਰ ਆ, ਮੈਨੂੰ ਆਪਣੇ ਪੁੱਤਾਂ ਨੂੰ ਪਾਲਿਆ, ਮੈਨੂੰ ਤੇ ਪੈਸਿਆਂ ਦੀ ਲੋੜ ਆ। ਬਾਬਾ ਆ ਗਿਆ ਘਰ ਸਾਡੇ, ਬਈ ਕੋਈ 3 ਮਹੀਨੇ ਬਾਬਾ ਰਿਹਾ ਸਾਡੇ। ਨਹੀਂ ਸੱਚੀ ਦੱਸਣ ਲੱਗਾ, ਬਾਬਾ ਘਰ ਆ ਗਿਆ, ਬਾਬੇ ਨੂੰ ਫਿਰ ਚੁਬਾਰਾ ਪਾਤਾ ਜੀ। ਅੱਛਾ ਉਹ ਨਾ ਬਾਬਾ ਆ ਗਿਆ ਘਰ ਦੇ ਬਾਹਰ ਆ ਕੇ, ਬਾਬਾ ਖੜਾ ਹੋ ਗਿਆ, ਸੱਚੀ ਮੁਝੇ ਦੱਸਣ ਲਿਆ। ਤੇ ਉਸਤਾਦ ਜੀ ਉਹ ਛੱਡ ਦਿੱਤਾ ਤੇ ਪੈਸੇ ਉਹਨੂੰ ਦੇ ਦਿੱਤੇ ਨੇ ਤੇ ਜਾ ਨਹੀਂ ਰਿਹਾ, ਉਹਨੂੰ ਪਿਆਰ ਕਰੀ ਜਾ ਰਿਹਾ ਤੇ ਅੱਖਾਂ ਬਾਬੇ ਦੀਆਂ ਪਰ ਅਥਰੂ ਆਣ, ਅੱਲਾ ਦੀ ਕਸਮ। ਤੇ ਉਹ ਬੱਕਰਾ ਵੀ ਉਸਤਾਦ ਜੀ ਖੈਰ ਉਹ ਚਲਾ ਗਿਆ। ਉਹਨੇ ਕਿਹਾ ਯਾਰ ਮੈਨੂੰ ਪੈਸਿਆਂ ਦੀ ਲੋੜ ਪੈ ਗਈ, ਨਹੀਂ ਤੈਨੂੰ ਮੈਂ ਕਦੀ ਨਹੀਂ ਸੀ ਵੇਚਣਾ। ਬਈ ਪੂਰਾ ਮਹੱਲਾ ਗਲੀ ਦੇਖਦੀ ਸੀ ਕਿ ਯਾਰ ਐਡਾ ਐਕਟਿਵ ਬੱਕਰਾ, ਐਕਟਿਵ। ਉਸਤਾਦ ਜੀ ਉਹਨੂੰ ਜਦੋਂ ਕੁਰਬਾਨ ਕੀਤਾ ਉਹਦੇ ਅੰਦਰੋਂ ਜਿੰਨੀ ਚਰਬੀ ਨਿਕਲੀ, ਜਿੰਨਾ ਗੋਸ਼ਤ ਨਿਕਲਿਆ, ਉਹਦੇ ਨਾਲੋਂ ਡਬਲ ਕਾਦਾ ਨਜ਼ਰ ਨਿਕਲਿਆ ਹੋਣਾ। ਵਾਹ। ਇਸ ਲਈ ਕਹਿੰਦੇ ਨੇ ਕਿ ਬੱਕਰੇ ਕੀ ਮਾਂ ਕਬ ਤੱਕ ਖੈਰ ਬਣਾਏਗੀ। ਤੂੰ ਭਾਵੇਂ ਪੁੱਤ ਸਮਝ ਕੇ ਪਾਲਿਆ, ਐਨ ਈਦੋ 2 ਦਿਨ ਪਹਿਲੇ ਤੈਨੂੰ 76,000 ਰੁਪਇਆ ਬਿੱਲ ਆ ਗਿਆ। ਸਹੀ ਗੱਲ। ਤੇ ਉਹ ਬੱਕਰਾ ਗਿਆ, ਸਹੀ ਗੱਲ। ਸਾਰਾ ਸਾਲ ਤੂੰ ਉਹਨੂੰ ਪੁੱਤ ਸਮਝ ਕੇ ਪਾਲਦਾ ਰਿਹਾ ਔਰ ਤੂੰ ਆਪਣੇ ਮੈਨੂੰ ਕਸਮਾਂ ਪਾਈਆਂ ਨੇ ਕਿ ਵੀ ਮੈਂ ਇਹਨੂੰ ਨਹੀਂ ਵੇਚਣਾ, ਇਹ ਮੇਰਾ ਪੁੱਤਰ ਆ। ਸਹੀ ਗੱਲ ਹੈ। ਠੀਕ ਹੈ ਨਾ। ਸੋਹਣਾ ਡਾਕਟਰ ਨੇ ਕਿਹਾ ਜੀ ਕਿ ਇਹ ਆਪਰੇਸ਼ਨ ਹੀ ਹੋਣਾ ਵਾ ਤੇ 40,000 ਰੁਪਇਆ ਲੱਗਣਾ। ਠੀਕ ਹੈ ਨਾ। ਤੇ ਹੁਣ ਅੱਗੋਂ ਤੂੰ ਆਪਣੇ ਆਉਣ ਵਾਲੇ ਪੁੱਤਰ ਨੂੰ ਬਚਾਉਣ ਲਈ, ਠੀਕ ਆ,
ਉਹ ਪੁਰਾਣਾ ਪੁੱਤਰ ਤੂੰ ਕੁਰਬਾਨ ਕਰ ਦੇਣਾ। ਇਸ ਤੋਂ ਕਹਿੰਦੇ ਨੇ ਬੱਕਰੇ ਕੀ ਮਾਂ ਕਬ ਤੱਕ ਖੈਰ ਬਣਾਏਗੀ, ਨਹੀਂ ਮਨਾ ਸਕਦੀ। ਫੈਸਲ ਭਾਈ ਬੜਾ ਵੱਡਾ ਬੱਕਰਾ ਅੱਛਾ ਹੈ। ਇਹਨਾਂ ਵਿਚਾਰਿਆਂ ਦੇ ਕੀ ਮੁਕੱਦਰ ਨੇ ਕਿ ਬੱਕਰੀ ਵੀ ਹੈ ਨਾ, ਚਲੋ ਐਂਡ ਜਦੋਂ ਨੇ ਮਰਨ ਲੱਗਣਾ ਨਾ, ਜਦੋਂ ਨੇ ਮਰਨ ਲੱਗਣਾ ਉਸ ਤੋਂ ਵੀ 15 ਮਿੰਟ ਪਹਿਲੇ ਉਹਨੂੰ ਛੁਰੀ ਫੇਰਦੇ ਆ। ਹਾਂਜੀ ਸਰ ਜੀ, ਮੁਸ਼ਤਾਕ ਅਹਿਮਦ ਯੂਸਫੀ ਸਾਹਿਬ ਕਹਿੰਦੇ ਕਿ ਇਸਲਾਮ ਦੀ ਤਾਰੀਖ 'ਚ ਜਿਹੜੇ ਬੱਕਰੇ ਤੇ ਜਾਂ ਛਤਰੇ ਵਗੈਰਾ ਨੇ ਨਾ, ਇਹ ਤਬਈ ਮੌਤ ਬਹੁਤ ਘੱਟ ਮਰੇ। ਹਾਂ ਯਾਨੀ ਬਹੁਤ ਘੱਟ, ਸਹੀ ਗੱਲ। ਬਿਮਾਰੀ ਹੋਵੇ ਭਾਵੇਂ ਜੋ ਮਰਜ਼ੀ ਹੋਵੇ ਫਿਰ ਵੀ ਕੰਮ ਆਏ। ਇਹਨਾਂ ਨੂੰ ਯਾਰ ਡਾਕਟਰ ਨੇ ਜਾਂ ਕਿਸੇ ਨੇ ਜਾਂ ਦੇਖਿਆ ਨਾ ਕਿ ਵੀ ਡਿੱਗ ਪਿਆ ਵਾ ਲੇਕਿਨ ਸਾਹ ਹੈਗੇ ਆ, ਹਲਾਲ ਕਰਨ ਦੇ ਚੱਕਰ 'ਚ ਉਹਨੂੰ ਛੁਰੀ ਫੇਰ ਨਹੀਂ ਫੇਰਨੀ, ਕਿਉਂਕਿ ਅਗਰ ਛੁਰੀ ਨਾ ਫੇਰੀ ਤੇ ਉਹ ਮਰ ਗਿਆ ਤੇ ਹਰਾਮ ਜ਼ਾਇਆ। ਉਸਤਾਦ ਜੀ ਮੈਂ ਲੈਣ ਗਿਆ ਵਾਂ ਬੱਕਰਾ ਸਵੇਰੇ ਈਦ ਦੇ, ਤੇ ਬੱਕਰਾ ਡਿੱਗਿਆ ਹੋਇਆ ਬਿਲਕੁਲ। ਤੇ ਮੈਂ ਕਿਹਾ ਯਾਰ ਇਹਨੂੰ ਕੀ ਹੋਇਆ? ਕਹਿੰਦਾ ਲੈ ਜਾ ਮੈਂ ਬਾਰੇ 'ਚ ਹੀ ਦੇ ਦਾਂਗਾ। ਮੈਂ ਕਿਹਾ ਯਾਰ ਤੇ ਬਿਮਾਰ ਜਿਹਾ ਲੱਗਦਾ। ਕਹਿੰਦਾ ਜਿਆਦਾ ਹੀ ਕਰਦੇ ਯਾਰ, ਈਦੀ ਨਮਾਜ਼ ਪੜ੍ਹ ਕੇ ਕਰੀ। ਕਹਿੰਦਾ ਰੱਬ ਨੀਤਾਂ ਵੇਖਦਾ ਵਾ। ਤੂੰ ਮੈਨੂੰ ਤੇ ਕੀ ਦਿੰਦਾ ਵਾ? ਉਹ ਆਈਸੀਯੂ 'ਚ ਸੀ, ਆਈਸੀਯੂ 'ਚ ਪਿਆ ਸੀ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਤੁਸੀਂ ਵੀ ਕੁਰਬਾਨੀ ਸ਼ੁਰਬਾਨੀ ਕਰੋ ਯਾਰ, ਕੀ ਬਹੁਤ ਰੇਟ ਸ਼ੇਟ ਜ਼ਿਆਦਾ ਹੋ ਗਏ ਨੇ। ਠੀਕ ਆ ਜੀ, ਤੇ ਅੱਲਾਹ ਪਾਕ ਕਬੂਲ ਫਰਮਾਏ ਔਰ ਤੁਸੀਂ ਸਭ ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ ਔਰ ਆਪਣਾ ਬਹੁਤ ਖਿਆਲ ਰੱਖੋ। ਕੱਲ ਤੁਹਾਡਾ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।